ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ। ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਰਾਮ ਸਿੰਘ ਸ਼ੇਰਗਿੱਲ ਸਾਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਮਨਜੀਤ ਸਿੰਘ ਤਵਾਨਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਮਨਦੀਪ ਸਿੰਘ ਸਨੋਜੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਵਿੱਚ ਵਿਰੋਧੀ ਧਿਰਾਂ ਆ ਉਹ ਸਰਕਾਰ ਨੂੰ ਘੇਰਨ ਨੂੰ ਫਿਰਦੀਆਂ, ਪਰ ਸਰਕਾਰ ਬਚਣ ਦੇ ਰੌਂਚ ਆ। ਸੋ ਚਾਹੇ ਜਿੰਨੇ ਵੱਡੇ ਮਸਲੇ ਜਿਹੜੇ ਦੀ ਉਹ ਖੜੇ ਹੋਏ ਪਏ ਆ, ਜ਼ਹਿਰੀਲੀ ਸ਼ਰਾਬ ਵਾਲਾ ਮਸਲਾ ਹੈ, ਰੇਤ ਮਾਫੀਏ ਵਾਲਾ ਮਸਲਾ ਹੈ, ਹਸਪਤਾਲਾਂ ਦਾ ਜਿਹੜਾ ਦੀ ਉਹ ਮਸਲਾ ਹੈ, ਕੋਈ ਢਾਂਚਾ ਇੱਕ ਜਿਹੜਾ ਦੀ ਉਹ ਦੱਸ ਦਿਓ ਜਿਹੜਾ ਕਿ ਸਹੀ ਤਰੀਕੇ ਦੇ ਨਾਲ ਚੱਲ ਰਿਹਾ ਹੋਵੇ। ਤੇ ਉਸ ਮਸਲੇ ਦੇ ਉੱਤੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਲਾਮਬੰਦੀ ਕਰ ਰਹੀਆਂ ਨੇ ਆਪਣੀ ਕਿ 4 ਕੁ ਘੰਟੇ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹਦੇ ਦੌਰਾਨ ਉਹ ਆਪਣੇ ਮਸਲੇ ਜਿਹੜੇ ਜੀ ਉਹ ਉਠਾ ਸਕਣ। ਸਰਕਾਰ ਦੀ ਕੋਸ਼ਿਸ਼ ਜਿਹੜੀ ਹੈ ਜੀ ਇਹ, ਕਿਉਂਕਿ ਉਸ ਕਾਂਗਰਸ ਦੀ ਸਰਕਾਰ ਹੈ ਜੀ ਜਿਹਦੇ MLA ਵਿਧਾਨ ਸਭਾ ਦੇ ਅੰਦਰ ਰਹੇ ਸੀ ਰਾਤ ਅਕਾਲੀ ਭਾਜਪਾ ਸਰਕਾਰ ਦੇ ਵੇਲੇ, ਇਹ ਕਹਿੰਦੇ ਆ ਕਿ ਇਹਦਾ ਸੈਸ਼ਨ ਦਾ ਸਮਾਂ ਵਧਾਓ। ਉਦੋਂ ਲੋਕਾਂ ਨੇ, ਬਹੁਤ ਸਾਰਿਆਂ ਨੇ ਉਹਨਾਂ ਨੂੰ ਅੰਦਰ ਸੁੱਤਿਆਂ ਪਿਆਂ ਨੂੰ, ਸਵੇਰ ਨੂੰ ਬਰਸ਼ ਕਰਦਿਆਂ ਨੂੰ ਜਿਹੜਾ ਉਹ ਵੇਖਿਆ। ਅਕਾਲੀ ਦਲ ਵਾਲੇ ਉਦੋਂ ਕਹਿੰਦੇ ਸੀਗੇ ਕਿ ਜਿੰਨਾ ਕੰਮ ਨਹੀਂ ਹੈਗਾ, ਬਹੁਤਾ ਬਿਜ਼ਨਸ ਨਹੀਂ ਹੈਗਾ। ਕਾਂਗਰਸੀ ਇਹ ਕਹਿੰਦੇ ਸੀ ਇਹ ਵਧਾਓ। ਹੁਣ ਉਹੀ ਅਕਾਲੀ ਜਿਹੜੇ ਵੀ ਕਹਿੰਦੇ ਆ ਕਿ ਇਹਦਾ ਸਮਾਂ ਵਧਾਓ, ਤੁਸੀਂ ਤਾਂ ਸਾਡੇ ਤੋਂ ਵੀ ਨਿੱਗਰ ਗਏ, ਅਸੀਂ 2 ਦਿਨ ਤਾਂ ਚਲਾ ਦਿੰਦੇ ਸੀ, ਤੁਸੀਂ ਇੱਕੋ ਦਿਨ ਦੇ ਵਿੱਚ ਹੀ 1 ਦਿਨ ਦਾ ਜਿਹੜਾ ਵੀ ਉਹ ਸਮਾਗਮ ਰੱਖ ਲਿਆ ਵਿਧਾਨ ਸਭਾ ਦਾ। ਕਾਂਗਰਸ ਵਾਲੇ ਜਿਹੜੇ ਆ ਵੀ ਹੁਣ ਉਹ ਇਹ ਕਹਿੰਦੇ ਆ ਕਿ ਜੀ ਇਹ ਕਰੋਨਾ ਜਿਹੜਾ ਵਾਇਰਸ ਹੈ, ਨੇਪਾਲ ਦਾ ਪਾਰਲੀਮੈਂਟ ਚੱਲੀ ਜਾਂਦਾ, ਇੱਥੇ ਵਿਧਾਨ ਸਭਾ ਨਹੀਂ ਜਿਹੜੀ ਜੀ ਉਹ ਚੱਲ ਸਕਦੀ, ਉਹਦੇ ਵਾਸਤੇ ਪ੍ਰੀਕਾਸ਼ਨਸ ਲਏ ਜਾ ਸਕਦੇ। ਪਾਰਲੀਮੈਂਟ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਹੋਣਾ ਉਹ ਕੋਈ 1 ਦਿਨ ਦਾ ਨਹੀਂ ਹੈ, ਉਹਦੇ ਵਿੱਚ ਅੱਧੇ ਜਿਹੜੇ ਵੀ ਉਹ ਬੁਲਾ ਲਏ। ਇੱਕ ਤਰੀਕਾ ਹੋ ਸਕਦਾ, ਕੋਈ ਵੀ ਜਿਹੜਾ ਵੀ ਉਹ ਤਰੀਕਾ ਅਪਣਾਇਆ ਜਾ ਸਕਦਾ ਸੀਗਾ ਵੀ ਤੁਸੀਂ ਇਹਨਾਂ ਤਰੀਕਿਆਂ ਨੇ ਆਹ ਜਿਹੜੀਆਂ ਦੀ ਉਹ ਪ੍ਰੀਕਾਸ਼ਨਸ ਹੋਣਗੀਆਂ। ਜਿਵੇਂ ਇਹ ਕਿਹਾ ਗਿਆ ਕਿ ਸਾਰੇ ਵਿਧਾਇਕ ਜਿਹੜੇ ਨੇ ਉਹ ਆਪਣਾ ਟੈਸਟ ਕਰਵਾ ਕੇ ਜਿਹੜਾ ਵੀ ਉਹ ਆਉਣ, ਤੇ ਜੇ ਟੈਸਟ ਕਰਵਾ ਕੇ ਆਉਣਗੇ ਤਾਂ ਹੀ ਉਹਦੇ ਵਿੱਚ ਸ਼ਾਮਲ ਹੋ ਸਕਦੇ। ਚਲੋ ਇਹਨਾਂ ਦੀਆਂ ਪ੍ਰੀਕਾਸ਼ਨਸ ਜਿਹੜੀਆਂ ਦੀ ਉਹ ਲੈ ਲਈਆਂ ਜਾਂਦੀਆਂ ਤੇ ਕੁਛ ਨਾ ਕੁਛ ਚੱਜਦਾਰ ਨਿਕਲ ਸਕਦਾ ਸੀ। ਹੁਣ ਜਿਹੜਾ ਦੀ ਸਰਕਾਰ ਜਿਹੜੀ ਆ ਉਹ ਬੈਕਫੁੱਟ ਤੇ ਹੈ ਇਸ ਮਸਲੇ ਦੇ। ਉਹਨਾਂ ਨੂੰ ਪਤਾ ਕਿ ਜੇ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਸਵਾਲ ਇਹ ਹੈ ਕਿ ਤਕਰੀਬਨ 3 ਮੰਤਰੀ ਉਹ ਪੋਜ਼ਿਟਿਵ ਨੇ, ਵਿਧਾਇਕ ਪੋਜ਼ਿਟਿਵ ਨੇ, ਉਹ ਜਦੋਂ ਆਉਣਗੇ ਨਹੀਂ ਤੇ ਜਵਾਬ ਉੱਥੇ ਜਿਹੜਾ ਜੀ ਉਹ ਕਿਹਨੇ ਦੇਣਾ। ਵਿਧਾਨ ਸਭਾ ਦੇ ਵਿੱਚ ਹੁਣ 5 ਆਰਡੀਨੈਂਸ ਜਿਹੜਾ ਜੀ ਉਹ ਪੇਸ਼ ਕਰਨ ਦੀ ਪ੍ਰਵਾਨਗੀ ਕੱਲ ਜਿਹੜੀ ਵੀਡੀਓ ਦੇ ਰਾਹੀਂ ਲਾਈ ਗਈ ਮੀਟਿੰਗ ਹੈ ਉਹਦੇ ਵਿੱਚ ਲਈ ਗਈ ਹੈ ਜੀ। ਤੇ ਉਹਨਾਂ ਨੇ ਕਿਉਂਕਿ 5 ਇਸ ਕਰਕੇ ਜਿਹੜੇ ਉਹ ਲੈਂਦੇ ਕਿ ਇਹਨਾਂ ਦੇ ਉੱਤੇ ਜ਼ਿਆਦਾ ਸਮਾਂ ਜਿਹੜਾ ਜੀ ਉਹ ਲਾਇਆ ਜਾਵੇ ਔਰ ਸਮਾਂ ਟਪਾ ਲਿਆ ਜਾਵੇ, ਮਤਲਬ ਕਿ ਇਹਨਾਂ ਨੂੰ ਜਿਹੜਾ ਜੀ ਉਹ ਲਾ ਕੇ। ਤੇ ਅਸੀਂ ਤਾਂ ਦੇਖੋ ਜੀ ਸਰਕਾਰ ਚੱਲਦੀ ਰੱਖਣੀ ਆ, ਇਸ ਕਰਕੇ ਜਿਹੜੇ ਪ੍ਰਾਈਵੇਟ ਕਲੀਨਿਕ ਨੇ ਉਹਨਾਂ ਨੂੰ ਅਸੀਂ ਨਿਯਮਿਤ ਕਰਨਾ। ਕੋਵਿਡ ਦੇ ਦੌਰਾਨ ਕੁਝ ਕੈਦੀਆਂ ਦੀ ਆਰਜ਼ੀ ਰਿਹਾਈ ਆ, ਜਿਹੜੇ ਪ੍ਰਾਈਵੇਟ ਨਸ਼ਾ ਛਡਾਊ ਸੈਂਟਰ ਨੇ ਉਹਨਾਂ ਦੇ ਵੱਲੋਂ ਦਵਾਈਆਂ ਦੀ ਵੰਡ ਜਿਹੜੀ ਉਹਨੂੰ ਨਿਯਮਿਤ ਕਰਨਾ। ਉਦਯੋਗਿਕ ਝਗੜਿਆਂ ਤੇ ਬਾਲ ਮਜ਼ਦੂਰੀ ਦੇ ਨਾਲ ਸੰਬੰਧਿਤ ਬਿੱਲ ਜਿਹੜੇ ਜੀ ਉਹ ਸ਼ਾਮਲ ਨੇ। ਇਹ ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ, ਪਰ ਇਹ ਇੰਨੀਆਂ ਜ਼ਰੂਰੀ ਨਹੀਂ ਕਿ ਮੌਜੂਦਾ ਸਿਹਤ ਢਾਂਚਾ ਜਿਹੜਾ ਢੀਚਕ ਮਾਰ ਰਿਹਾ ਉਹਦੇ ਤੋਂ ਉੱਤੇ ਕੋਈ ਗੱਲ ਕੀਤੀ ਜਾ ਸਕੇ। ਲੋਕਾਂ ਦੀਆਂ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ, ਇੱਕ ਸਿੰਗਲ ਬੰਦਾ ਅਜੇ ਤੱਕ ਤੁਸੀਂ ਮਗਰਮੱਛ ਜਿਹੜੇ ਕਹਿੰਦੇ ਸੀ ਉਹ ਨਹੀਂ ਫੜਿਆ ਗਿਆ ਜੀ, ਉੱਦਾਂ ਹੀ ਉਹ ਜਾਰੀ ਨੇ। ਜਿਹੜਾ ਪੰਜਾਬ ਦਾ ਮਾਲੀਆ ਡੇ ਬਾਈ ਡੇ ਡਿੱਗਦਾ ਤੁਰਿਆ ਜਾਂਦਾ। ਅਦਾਲਤ ਨੇ ਰੋਪੜ ਵਾਲਾ ਜਿਹੜਾ ਰੇਤਾ ਮਾਫੀਆ ਉਹ CBI ਨੂੰ ਜਾਂਚ ਜਿਹੜੀ ਉਹ ਦੇਤੀ। ਇਹ ਵੱਡੇ ਸਵਾਲ ਨੇ ਸਰਕਾਰ ਦੇ ਖਿਲਾਫ ਉੱਠ ਕੇ ਜਿਹੜਾ ਵੀ ਉਹ ਖੜੇ ਹੋ ਰਹੇ ਨੇ, ਪਰ ਸਰਕਾਰ ਬੈਕਫੁੱਟ ਤੇ ਹੋਣ ਕਰਕੇ ਕੋਸ਼ਿਸ਼ ਇਹ ਕਰ ਰਹੀ ਆ ਕਿ ਮਾਮਲਾ ਜਿਹੜਾ ਵੀ ਉਹ ਘੰਟਿਆਂ ਦੇ ਵਿੱਚ ਛੇਤੀ ਦੇਣੀ ਜਿਹੜਾ ਵੀ ਉਹ ਨਿਬੜ ਜਾਵੇ ਤੇ ਅਸੀਂ ਉਹਦੇ ਵਿੱਚ ਰਾਮ ਰੌਲਾ ਜਿਹਾ ਪਾ ਕੇ ਆਪਣਾ ਜਿਹੜਾ ਜੀ ਬਿੱਲ ਬੁੱਲ ਜਿਹੜੇ ਪਾਸ ਕਰਵਾ ਕੇ ਤੇ ਇਹ ਕਹਾਂਗੇ ਜੀ ਲਓ ਜੀ ਖਾਨਾ ਪੂਰਤੀ ਜਿਹੜੀ ਆ ਉਹ 1 ਦਿਨ ਦੇ ਸਭਾ ਦੀ ਹੋ ਗਈ ਹੈ, ਵਿਧਾਨ ਸਭਾ ਦੀ। ਕਿਉਂਕਿ ਟੈਕਨੀਕਲੀ ਕਾਨੂੰਨਨ ਇਹਨਾਂ ਨੂੰ ਕਰਾਉਣਾ ਪੈਂਦਾ ਜਿਹੜਾ ਜੀ ਵਿਧਾਨ ਸਭਾ ਦੇ ਨਾ ਹੁੰਦਾ ਟੈਕਨੀਕਲੀ ਜਾਂ ਕਾਨੂੰਨਨ ਇਹ ਮੱਦਾਂ ਸ਼ਾਮਲ ਨਾ ਹੋਣ। ਤੇ ਮੇਰਾ ਖਿਆਲ ਜਿਹੜੀ ਕੋਈ ਵੀ ਸਰਕਾਰ ਹੈ ਨਾ ਜਿੱਥੇ ਇਹੋ ਜਿਹੇ ਹਾਲਾਤ ਨੇ ਉਹ 2 ਸਮਾਗਮ ਰੱਖਿਆ ਕਰੇ, ਇੱਕ ਤਾਂ ਜਿੱਤਣ ਸਾਰ ਤੇ ਇੱਕ ਜਦੋਂ ਅਗਲੀ ਵਾਰੀ ਚੋਣਾਂ ਜਾਣਾ ਹੋਵੇ, ਬਾਕੀ ਉਹ ਸਮਾਗਮ ਹੀ ਬੰਦ ਕਰ ਦੇਵੇ ਜਿਹੋ ਜਿਹੇ ਹਾਲਾਤ ਬਣੇ। ਜੀ ਲੱਗਦਾ ਇਸੇ ਤਰ੍ਹਾਂ ਹੀ ਇਹਨਾਂ ਦਾ ਕਰਨਾ।
ਤੇ ਅੱਗੇ ਗੱਲ ਕਰਦੇ ਆ, ਅਜੀਬ ਜਿਹੇ ਮੋੜ ਤੇ ਪਹੁੰਚਿਆ ਹੋਇਆ ਆ ਮਾਮਲਾ ਪ੍ਰਸ਼ਾਂਤ ਭੂਸ਼ਣ ਤੇ ਸੁਪਰੀਮ ਕੋਰਟ ਦਾ। ਦੇਖੋ ਇਹ ਜਿਹੜਾ ਮਸਲਾ ਮੈਂ ਅੱਗੇ ਵੀ ਦਿਨ ਗੱਲ ਕੀਤੀ ਸੀ, ਕੱਲ ਵੀ ਗੱਲ ਕੀਤੀ ਕਿ ਇਹਦੇ ਨਾਲ ਬੜਾ ਕੁਝ ਜਿਹੜਾ ਦੀ ਉਹ ਭਵਿੱਖ ਦੇ ਗਰਭ ਦੇ ਵਿੱਚ ਹੈ, ਕਿਉਂਕਿ ਇਹਦੇ ਚ ਕੁਝ ਚੀਜ਼ਾਂ ਬੜੀਆਂ ਟੈਕਨੀਕਲੀ ਨੇ। ਕੁਝ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਕਿ ਇਹ ਆਮ ਦੀ ਗੱਲ ਹੈ, ਪ੍ਰਸ਼ਾਂਤ ਭੂਸ਼ਣ ਹੋਰੀ ਕਿਉਂ ਅੜ ਗਏ, ਉਹ ਮਾਫੀ ਮੰਗ ਕੇ ਇਹ ਮਾਮਲਾ ਜਿਹੜਾ ਜੀ ਉਹ ਨਿਬੇੜ ਦਿੰਦੇ। ਪ੍ਰਸ਼ਾਂਤ ਭੂਸ਼ਣ ਹੋਰਾਂ ਵਰਗੇ ਵਿਸਲ ਬਲੋਰ ਵਿਅਕਤੀ ਜਿਹੜੇ ਨੇ, ਉਹਨਾਂ ਨੂੰ ਇਸ ਗੱਲ ਦਾ ਭਲੀ ਭਾਂਤ ਜਿਹੜਾ ਜੀ ਉਹ ਪਤਾ ਆ ਕਿ ਉਹਨਾਂ ਦੇ ਵੱਲੋਂ ਮੰਗੀ ਮੁਆਫੀ ਜਾਂ ਉਹਨਾਂ ਦੇ ਵੱਲੋਂ ਜਿਹੜਾ ਅੜਨਾ, ਇਹ ਚੀਜ਼ਾਂ ਦੇ ਮਾਇਨੇ ਜਿਹੜੇ ਆ ਜੀ ਉਹ ਭਵਿੱਖ ਦੇ ਉੱਤੇ ਉਹਦਾ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਪਊਗਾ। ਸ਼ਾਇਦ ਇਸ ਕਰਕੇ ਉਹਨਾਂ ਦੀ ਜਿਹੜੀ ਭਾਵਨਾ ਹੈ ਮਾਫੀ ਨਾ ਮੰਗਣ ਵਾਲੀ, ਉਹਨੂੰ ਸਮਝਣ ਦੀ ਜਿਹੜੀ ਉਹ ਲੋੜ ਹੈ। ਮਾਮਲਾ ਇਹ ਦੋ ਟਵੀਟ ਜਿਹੜੇ ਨੇ, ਉਹ ਦੋ ਟਵੀਟ ਤਾਂ ਨਹੀਂਗਾ ਜੀ, ਇਹ ਅੱਗੋਂ ਬੋਲਣ ਲਿਖਣ ਦੀ ਜਿਹੜੀ ਆਜ਼ਾਦੀ ਹੈ ਉਹਦੇ ਨਾਲ ਡਾਇਰੈਕਟਲੀ ਜੁੜਿਆ ਹੋਇਆ। ਜੇ ਅੱਜ ਪ੍ਰਸ਼ਾਂਤ ਭੂਸ਼ਣ ਹੋਰੀ ਢਾਹ ਲਏ ਜਾਂਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਇਸ ਨੂੰ ਆਧਾਰ ਬਣਾ ਕੇ ਭਲਕ ਨੂੰ ਕੋਈ ਬੋਲਣ ਵਾਲਾ ਜਿਹੜਾ ਜੀ ਉਹ ਨਹੀਂ ਰਹਿਣਾ। ਜਦੋਂ ਇਹਦੀ ਸੁਣਵਾਈ ਕੱਲ ਹੋਈ ਆ 2 ਮੈਂਬਰੀ ਬੈਂਚ ਦੇ ਮੂਹਰੇ, ਜਿਹੜੇ 2 ਸਫ਼ਿਆਂ ਦਾ ਉਹਨਾਂ ਨੇ ਲਿਖ ਕੇ ਜਿਹੜਾ ਜੀ ਅਦਾਲਤ ਨੂੰ ਦਿੱਤਾ, ਉਹਨਾਂ ਦੇ ਵਕੀਲਾਂ ਨੇ, ਇਹਦੇ ਵਿੱਚ ਅਟਾਰਨੀ ਜਨਰਲ ਸ਼ਾਮਲ ਹੋਏ ਨੇ। ਅਦਾਲਤ ਨੇ ਇਹ ਫੈਸਲਾ ਰਾਖਵਾਂ ਰੱਖ ਲਿਆ ਕਿ ਉਹਨਾਂ ਨੂੰ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਸਜ਼ਾ ਕਦੋਂ ਸੁਣਾਉਣੀ ਹੈ, ਕਿੰਨੀ ਸੁਣਾਉਣੀ ਹੈ ਕਿ ਨਹੀਂ ਸੁਣਾਉਣੀ, ਇਹ ਅਜੇ ਨਹੀਂ ਬਹੁਤਾ ਜਿਹੜਾ ਜੀ ਉਹ ਪਤਾ। ਜਿਹੜੇ ਇਹਦੇ ਵਿੱਚ ਇੱਕ ਜਸਟਿਸ ਨੇ ਜੀ, ਉਹਨਾਂ ਨੇ ਇਹ ਗੱਲ ਕਹੀ ਕਿ ਮਾਫੀ ਮੰਗਣ ਵਿੱਚ ਤਾਂ ਨਾ ਕੋਈ ਹਰਜ ਹੈ, ਨਾ ਇਹ ਨਕਾਰਾਤਮਕ ਵਰਤਾਰਾ ਜਿਹੜਾ ਜੀ ਹੈ। ਉਹਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਪ੍ਰਸ਼ਾਂਤ ਭੂਸ਼ਣ ਸਰਬਉੱਚ ਅਦਾਲਤ ਤੋਂ ਮਾਫੀ ਮੰਗੀ। ਅਦਾਲਤ ਨੇ ਪ੍ਰਸ਼ਾਂਤ ਭੂਸ਼ਣ ਨੂੰ ਆਪਣਾ ਹਲਫਨਾਮਾ ਵਾਪਸ ਲੈਣ ਦੀ ਵੀ ਸਲਾਹ ਜਿਹੜੀ ਜੀ ਉਹ ਦਿੱਤੀ। ਜਦੋਂ ਉਹਨਾਂ ਨੇ ਕੱਲ ਫੇਰ ਦੁਬਾਰਾ ਮਾਫੀ ਜਿਹੜੀ ਮੰਗਣ ਤੋਂ ਨਾ ਕਰ ਦਿੱਤੀ ਤੇ ਬਹਿਸ ਜਿਹੜੀ ਹੋਈ ਸੁਪਰੀਮ ਕੋਰਟ ਦੇ ਵਿੱਚ, ਉਹਦਾ ਇੱਕ ਅਹਿਮ ਪੱਖ ਜਿਹੜਾ ਜੀ ਉਹ ਇਹ ਆ, ਇੱਕ ਤਾਂ ਇਹਦੇ ਵਿੱਚ ਜਿਹੜੀਆਂ ਸੰਵਿਧਾਨ ਦੀਆਂ ਧਾਰਾਵਾਂ ਲਾ ਕੇ, ਕਿਉਂਕਿ ਆਫਟਰ ਆਲ ਪ੍ਰਸ਼ਾਂਤ ਭੂਸ਼ਣ ਹੋਰੀ ਇੱਕ ਮੋਸਟ ਸੀਨੀਅਰ ਵਕੀਲ ਨੇ, ਕਾਨੂੰਨ ਦੀਆਂ ਅੰਦਰਲੀਆਂ ਧਾਰਾਵਾਂ ਦੇ ਸੰਬੰਧੀ ਬਹੁਤ ਚੰਗੀ ਤਰ੍ਹਾਂ ਜਿਹੜਾ ਜੀ ਉਹ ਜਾਣਦੇ ਨੇ। ਉਹਨਾਂ ਨੇ 129, 215 ਦੇ ਤਹਿਤ ਆਪਣਾ ਮਾਣ ਸਨਮਾਨ ਬਣਾਈ ਰੱਖਣ ਦੇ ਵਾਸਤੇ ਮਿਲੀਆਂ ਤਾਕਤਾਂ, ਸੰਵਿਧਾਨ ਦੀ ਧਾਰਾ 19 ਇਹਦੇ ਅੱਗੋਂ 2 ਮੱਦਾਂ I ਤੇ A, ਜਿਹਦੇ ਤਹਿਤ ਨਾਗਰਿਕਾਂ ਨੂੰ ਬੋਲਣ ਤੇ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਿੱਤੀ ਗਈ ਹੈ, ਇਹ ਕਿਹਾ ਕਿ ਉਹਦੇ ਨਾਲ ਜੋੜ ਕੇ ਵੇਖਿਆ ਜਾਣਾ ਜਿਹੜਾ ਜੀ ਉਹ ਚਾਹੀਦਾ। ਜਿਹੜੀ ਸੰਵਿਧਾਨ ਦੀ ਧਾਰਾ 19 ਦੇ ਵਿੱਚ I ਤੇ A ਤਹਿਤ ਜਿਹੜੀ ਬੋਲਣ ਦੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਉਹਦੀਆਂ ਧਾਰਾਵਾਂ 129 ਤੇ 215 ਜਿਹੜੀਆਂ ਉਹ ਬਹੁਤ ਅਹਿਮ ਨੇ ਇਹਦੇ ਵਿੱਚ। ਔਰ ਇਹਦੇ 'ਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਸਭ ਤੋਂ ਮਹੱਤਵਪੂਰਨ ਤੇ ਸਰਵਉੱਚ ਸਥਾਨ ਕਾਨੂੰਨ ਨੂੰ ਜਿਹੜਾ ਜੀ ਉਹ ਹਾਸਲ ਹੈ। ਅਟਾਰਨੀ ਜਨਰਲ ਦਾ ਇਹਦੇ ਵਿੱਚ ਜਿਹੜਾ ਦਖਲ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਹਿਮ ਕੜੀ ਹੈ। ਅਕਸਰ ਜਿਹੜਾ ਅਟਾਰਨੀ ਜਨਰਲ ਹੈ ਉਹ ਸਰਕਾਰ ਦੇ ਦਾਅਵਿਆਂ ਦੀ ਪੂਰਤੀ ਕਰਦਾ ਹੁੰਦਾ, ਸਰਕਾਰੀ ਜਿਹੜੀ ਜੀ ਉਹ ਗੱਲ ਕਰਦਾ, ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਸਿੰਪਲ ਜਿਹਾ ਕਿ ਪ੍ਰਸ਼ਾਂਤ ਭੂਸ਼ਣ ਹੋਰੀ ਢਾਹ ਲਏ ਜਾਣ ਤਾਂ ਕਿ ਉਹ ਮੁੜ ਕੇ ਸਵਾਲ ਨਾ ਖੜੇ ਕਰਨ। ਪ੍ਰਸ਼ਾਂਤ ਭੂਸ਼ਣ ਹੋਰੀ ਕਿਸੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ, ਜਾਂ ਜਿਹੜੇ 2 ਟਵੀਟ ਸੀ ਉਹਨਾਂ ਨੇ ਕਿਸੇ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕੀਤੇ, ਉਹਨਾਂ ਨੇ ਢਾਂਚੇ ਦੇ ਉੱਤੇ ਕਿੰਤੂ ਪਰੰਤੂ ਕੀਤੇ, ਠੀਕ ਉਸ ਤਰੀਕੇ ਦੇ ਨਾਲ ਜਿਵੇਂ 5 ਸੁਪਰੀਮ ਕੋਰਟ ਦੇ ਜੱਜਾਂ ਨੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਬਾਹਰ ਆ ਕੇ ਜਿਹੜੇ ਜੀ ਉਹ ਕਿੰਤੂ ਕੀਤੇ ਸੀ। ਜਿਹੜੇ ਅਟਾਰਨੀ ਜਨਰਲ ਨੇ ਕੇ ਵੇਣੂਗੋਪਾਲ, ਉਹਨਾਂ ਨੇ ਇਹ ਗੱਲ ਕਹੀ ਕਿ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਟਵੀਟ ਤੇ ਉਹਨਾਂ ਦੇ ਹਲਫਨਾਮੇ ਨੂੰ ਵੱਖਰੇ ਸੰਦਰਭ ਦੇ ਵਿੱਚ ਅਦਾਲਤ ਵੇਖੇ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਕਈ ਸਾਬਕਾ ਜੱਜ, ਜਿਨ੍ਹਾਂ ਦੇ ਵਿੱਚ ਕਈ ਚੀਫ ਜਸਟਿਸ ਵੀ ਸ਼ਾਮਲ ਹੈ, ਉਹਨਾਂ ਨੇ ਦੇਸ਼ ਦੀ ਜਮਹੂਰੀਅਤ ਨੂੰ ਲੱਗ ਰਹੀ ਢਾਹ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਨਿਆਂਪਾਲਿਕਾ ਦੇ ਵਿੱਚ ਰਿਸ਼ਵਤਖੋਰੀ ਦੇ ਮਾਮਲੇ ਦੇ ਬਾਰੇ ਵੀ ਚਰਚਾ ਜਿਹੜੀ ਜੀ ਉਹ ਕੀਤੀ। ਜਦੋਂ ਅਟਾਰਨੀ ਜਨਰਲ ਇਹ ਗੱਲ ਜਿਹੜੀ ਜੀ ਉਹ ਕਹੇ, ਇਸ ਕਰਕੇ ਇਹ ਇੱਕ ਅਜੀਬੋ-ਗਰੀਬ ਸਥਿਤੀ ਦੇ ਉੱਤੇ ਆ ਕੇ ਜਿਹੜਾ ਜੀ ਉਹ ਕੇਸ ਖੜਾ ਹੋ ਗਿਆ, ਜਿਹਦਾ ਪ੍ਰਭਾਵ ਜੇ ਆਪਾਂ ਦੇਖੀਏ ਤਾਂ ਬਹੁਤ ਦੂਰ ਰਸੀ ਜਿਹੜਾ ਜੀ ਉਹ ਪੈਣਾ। ਹੁਣ ਦੇਖੋ ਸਰਵਉੱਚ ਅਦਾਲਤ ਜਿਹੜੀ ਆ ਉਹਦੇ ਜੱਜ ਜਿਹੜੇ ਨੇ ਉਹ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਆ, ਜਿਵੇਂ ਇਹ ਫੈਸਲਾ ਰਾਖਵਾਂ ਰੱਖਿਆ ਗਿਆ ਜਾਂ ਇੱਕ ਮਾਮਲਾ ਉਹਨਾਂ ਦੇ ਉੱਤੇ 2009 ਦਾ ਵੀ ਜਿਹੜਾ ਜੀ ਉਹ ਚੱਲਦਾ, ਉਹ ਵੀ ਕਿਸੇ ਹੋਰ ਬੈਂਚ ਦੇ ਹਵਾਲੇ ਕਰਨ ਦੀ ਗੱਲ ਜਿਹੜੀ ਜੀ ਉਹ ਕੀਤੀ ਗਈ, 2009 ਤੋਂ ਚੱਲੀ ਜਾਂਦਾ। ਇਹ ਘੱਟ ਦੇਣੀ ਜਿਹੜਾ ਜੀ ਉਹ ਕੱਢ ਲਿਆ। ਇਹ ਵੀ ਹੋ ਸਕਦਾ ਹੈ ਕਿ ਇਸ ਫੈਸਲੇ ਨੂੰ ਅਜੇ ਟਾਲ ਦਿੱਤਾ ਜਾਵੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਜਿਹੜੇ ਕੇ ਵੇਣੂਗੋਪਾਲ ਨੇ ਉਹਨਾਂ ਦੀਆਂ ਟਿੱਪਣੀਆਂ ਬਹੁਤ ਅਹਿਮ ਨੇ ਜੀ। ਇਹ ਤਲਵਾਰ ਜਿਹੜੀ ਹੈ ਜੀ ਉਹ ਲਟਕਦੀ ਵੀ ਰਹਿ ਸਕਦੀ ਹੈ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਉੱਤੇ।
ਤੇ ਕੋਈ ਨਹੀਂ, ਜਦੋਂ ਦੁਬਾਰਾ ਜੇ ਬੋਲਣਗੇ ਤਾਂ ਫਿਰ ਦੱਸਾਂਗੇ। ਬਿਲਕੁਲ ਜੀ, ਬਹੁਤ ਸਾਰੇ ਮਾਮਲੇ ਇਹਨਾਂ ਨੇ ਇਸੇ ਤਰ੍ਹਾਂ ਰੱਖੇ ਹੋਏ, ਲਟਕਾਏ ਹੋਏ ਆ ਕਿੰਨੇ ਕਿੰਨੇ ਸਾਲ। ਅੱਗੇ ਗੱਲ ਕਰਦੇ ਆ ਕਰੋਨਾ ਦੀ। ਪੰਜਾਬ ਦੇ ਵਿੱਚ ਹੋਰ ਵੀ ਮੌਤਾਂ ਹੋਈਆਂ ਤਾਂ 3 ਹੋਰ ਵਿਧਾਇਕ ਆ ਕਰੋਨਾ ਪੋਜ਼ੀਟਿਵ। ਪੰਜਾਬ ਦੇ ਵਿੱਚ ਵੀ 24 ਘੰਟਿਆਂ ਦੇ ਦੌਰਾਨ 49 ਲੋਕਾਂ ਦੀ ਜਾਨ ਜਿਹੜੀ ਆ ਉਹ ਗਈ ਆ, ਤੇ ਪੰਜਾਬ ਦੇ ਵਿੱਚ ਇਹ ਅੰਕੜਾ ਜਿਹੜਾ ਵੱਧ ਕੇ 1178 ਤੱਕ ਜਿਹੜਾ ਜੀ ਉਹ ਚਲੇ ਗਿਆ ਹੈ ਮੌਤਾਂ ਦੀ। ਜੇ ਆਪਾਂ ਨੈਸ਼ਨਲ ਪੱਧਰ ਦੇ ਉੱਤੇ ਦੇਖੀਏ ਤਾਂ ਮੁਲਕ ਦੇ ਵਿੱਚ 66,873 ਕੇਸ ਨਵੇਂ 24 ਘੰਟਿਆਂ ਦੇ ਵਿੱਚ ਆਏ ਆ। 32,31,000 ਤੇ 754 ਜਿਹੜੇ ਦੀ ਉਹ ਟੋਟਲ ਕੇਸ ਹੋ ਗਏ ਨੇ। 59,612 ਮੌਤਾਂ ਦੇ ਜਿਹੜਾ ਦੀ ਉਹ ਨਾਲ, ਔਰ 7 ਲੱਖ ਮਰੀਜ਼ਾਂ ਦੇ ਨਾਲ ਮਹਾਰਾਸ਼ਟਰ ਅਜੇ ਵੀ ਪਹਿਲੇ ਨੰਬਰ ਦੇ ਉੱਤੇ ਆ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਉੱਤਰ ਪ੍ਰਦੇਸ਼ ਉਹਦੇ ਪਿੱਛੇ ਆ। ਦਿੱਲੀ ਜਿਹੜਾ ਜੀ ਉੱਥੇ ਮੌਤਾਂ ਦੀ ਗਿਣਤੀ ਵੀ ਕਾਬੂ ਹੇਠ ਹੈ, ਖਤਮ ਨਹੀਂ ਹੋਈ, ਕਾਬੂ ਹੇਠ ਹੈ। ਕੇਸਾਂ ਦੀ ਗਿਣਤੀ ਵੀ ਜਿਹੜੀ ਜੀ ਉਹ ਕਾਬੂ ਹੇਠ ਹੈ। ਜੇ ਜਿਹੜੀ ਜਿੱਥੋਂ ਤੱਕ ਕੇਰਲਾ ਦੀ ਨਾਲ ਲੱਗਵੇਂ ਸੂਬੇ ਹਰਿਆਣੇ ਦੀ, ਉੱਥੇ ਵੀ ਜਿਹੜੇ ਪੋਲੀਟੀਸ਼ੀਅਨ ਨੇ ਉਹ ਆਏ ਨੇ ਜੀ ਇਹਦੀ ਜੱਦ ਦੇ ਵਿੱਚ, ਤੇ ਉੱਥੇ ਜਿਹੜੇ ਕੇਸ ਨੇ ਉਹ ਵੀ ਵਧਣੇ ਜਾਰੀ ਨੇ। 1148 ਕੇਸ ਨਵੇਂ ਆਏ ਨੇ, 56,608 ਨੇ, 10 ਮੌਤਾਂ ਹੋਈਆਂ ਨੇ, 623 ਕੁੱਲ ਮੌਤਾਂ ਹੋ ਗਈਆਂ। ਪੰਜਾਬ 'ਚ ਮੌਤ ਦਰ ਬਹੁਤ ਹੈ। 1293 ਨਵੇਂ ਮਾਮਲੇ 24 ਘੰਟਿਆਂ 'ਚ ਆਏ, 44,577 ਆਏ। ਜੇ ਮੁੱਖ ਮੰਤਰੀ ਰਾਜ ਤੁਸੀਂ ਵੀਡੀਓ ਦੇਖੀ ਹੋਵੇ ਤਾਂ ਉਹ ਤਾਂ ਅਗਲੀਆਂ ਤਰੀਕਾਂ 'ਚ ਮਰਨ ਵਾਲਿਆਂ ਦੇ ਵੀ ਗਿਣਗੇ, ਇੰਨੀ ਤਰੀਕ ਨੂੰ ਇੰਨੇ ਮਰ ਜਾਣਗੇ, ਇੰਨੀ ਤਰੀਕ ਨੂੰ ਇੰਨੇ ਮਰ ਜਾਣਗੇ। ਇੱਦਾਂ ਦੇ ਅੰਕੜੇ ਕਿਸੇ ਹੋਰ ਆਗੂ ਨੇ ਨਹੀਂ ਪੇਸ਼ ਕੀਤੇ। ਮੇਰਾ ਖਿਆਲ ਸ਼ਾਇਦ ਵਿਸ਼ਵ ਦੇ ਵਿੱਚ ਪਹਿਲੀ ਵਾਰੀ ਇਹ ਦੱਸਿਆ ਗਿਆ ਵੀ ਇੰਨੀ ਤਰੀਕ ਨੂੰ ਸਾਡੇ ਸੂਬੇ 'ਚ ਇੰਨੇ ਲੋਕ ਮਰ ਜਾਣੇ ਆ, ਇੰਨੇ ਜਿਹੜੇ ਦੀ ਉਹ ਮਰ ਜਾਣੇ। ਉਹ ਤਾਂ ਜਿਹੜਾ ਮੇਰਾ ਖਿਆਲ ਜਿਹੜੇ ਕੋਈ ਪੋਜ਼ਿਟਿਵ ਨੇ ਉਹ ਵੀਡੀਓ ਹੀ ਵੇਖ ਵੇਖ ਕੇ ਫਿਕਰ ਜਿਹੜਾ ਦੀ ਉਹ ਪਏ ਹੋਣਗੇ। ਪੰਜਾਬ ਦੇ ਵਿੱਚ 49 ਮੌਤਾਂ ਦੇ ਨਾਲ 1178 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। 3 ਵਿਧਾਇਕ ਹੋਰ ਜਿਹੜੇ ਉਹ ਆਏ ਨੇ ਕਰੋਨਾ ਦੀ ਜਦ ਦੇ ਵਿੱਚ। ਇਹਦੇ 'ਚ ਰਾਜਪੁਰਾ ਪਿੰਡਾਂ ਪਟਿਆਲੇ ਦੇ ਨਾਲ ਹਰਦਿਆਲ ਕੰਬੋਜ ਹੁਰੀ, ਜਿਹੜੀਆਂ ਹੁੱਕਾ ਬਾਰ ਚੱਲੀਆਂ ਸੀਗੀਆਂ ਜਿਹਨਾਂ ਦਾ ਚਰਚਾ ਚੱਲਦਾ ਸੀਗਾ, ਉਹਨਾਂ 'ਚ ਇਹਨਾਂ ਦਾ ਨਾਮ ਬੋਲਦਾ ਸੀ। ਮਦਨ ਲਾਲ ਜਲਾਲਪੁਰ ਇਹ ਨਾਲ ਹੀ ਪੈਂਦਾ ਜੀ ਘਨੌਰ, ਉੱਥੋਂ ਦੇ ਨੇ। ਜਿਹੜੀ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ, ਇਹਨਾਂ ਦਾ ਵੀ ਉਹਦੇ 'ਚ ਚਰਚਾ ਸੀ। ਕਾਂਗਰਸੀ ਨੇ ਦੋਨੋਂ ਆਪਸ ਦੇ ਵਿੱਚ ਕੁੜਮ ਨੇ। ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਬੇਟੇ ਨੇ, ਤੇ ਇੱਥੋਂ ਸਨੌਰ ਹਲਕਾ ਪੈਂਦਾ ਪਟਿਆਲੇ ਦੇ ਨੇੜੇ, ਉੱਥੋਂ MLA ਨੇ, ਉਹ ਵੀ ਕਰੋਨਾ ਵਾਇਰਸ ਪੋਜ਼ਿਟਿਵ ਜਿਹੜਾ ਉਹ ਪਾਏ ਗਏ ਆ। ਤਿੰਨੋਂ ਪਟਿਆਲਾ ਦੀਆਂ ਵਿਧਾਨ ਸਭਾ ਤੋਂ ਜਿਹੜਾ ਜੀ ਇਹ ਰਿਲੇਟਡ ਨੇ। ਜਿਹੜੇ ਬਾਦਲ ਪਰਿਵਾਰ ਹੈ ਜੀ ਉਹ ਕੁਆਰੰਟਾਈਨ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਤਾਂ ਸੈਂਪਲ ਨਹੀਂ ਲਏ ਗਏ, ਉਹਨਾਂ ਨੂੰ ਪਿੰਡ 'ਚ ਹੀ ਕੁਆਰੰਟਾਈਨ ਕੀਤਾ ਗਿਆ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਉਹਨਾਂ ਦੇ ਬੱਚੇ ਚੰਡੀਗੜ੍ਹ ਦੇ ਵਿੱਚ ਕੁਆਰੰਟਾਈਨ ਹੋਏ ਨੇ, ਔਰ ਇਹ ਪਤਾ ਲੱਗਾ ਕਿ ਇਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਨੇ, ਕਿਉਂਕਿ 8 ਸਿਕਿਉਰਿਟੀ ਵਾਲੇ ਜਿਹੜੇ ਉਹ ਪੋਜ਼ਿਟਿਵ ਪਾਏ ਗਏ, ਕਿਉਂਕਿ ਇਹਨਾਂ ਦੇ ਜਿਹੜੇ ਉਹ ਪੋਜ਼ਿਟਿਵ ਪਾਏ ਗਏ ਸੀਗੇ, ਜਿਹਦੇ ਕਰਕੇ ਇਹਨਾਂ ਸਭ ਦੇ ਜਿਹੜੇ ਵੀ ਉਹ ਟੈਸਟ ਹੋਏ ਆ। ਹੁਣ ਇਹਦੇ 'ਚ ਇੱਕ ਸਵਾਲ ਇਹ ਵੀ ਹੈ ਕਿ ਮੁੱਖ ਮੰਤਰੀ ਨੇ ਤਕਰੀਬਨ 15 ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਰੇ ਵਿਧਾਇਕ ਜਿਹੜੇ ਆ ਉਹ ਆਪਣਾ ਟੈਸਟ ਕਰਵਾਉਣ, ਤੋਂ ਇਹਨਾਂ ਵਿਧਾਇਕਾਂ ਨੇ ਉਦੋਂ ਟੈਸਟ ਨਹੀਂ ਕਰਵਾਇਆ। ਹੁਣ ਕਰਵਾ ਰਹੇ ਆ, ਕਿਉਂਕਿ ਹੁਣ ਕੰਪਲਸਰੀ ਕੀਤਾ ਗਿਆ ਕਿ 28 ਤਰੀਕ ਨੂੰ ਜੇ ਵਿਧਾਨ ਸਭਾ ਦੇ ਵਿੱਚ ਸ਼ਾਮਲ ਹੋਣਾ ਤੇ ਉਦੋਂ ਤੱਕ ਸਾਰੇ ਟੈਸਟ ਜਿਹੜੇ ਉਹ ਕਰਵਾਓ। ਅੱਜ ਰਿਪੋਰਟਾਂ ਆਉਣਗੀਆਂ, ਭਲਕ ਨੂੰ ਆਉਣਗੀਆਂ, ਉਹਦੇ 'ਚ ਦੇਖਦੇ ਆ ਕਿੰਨੇ ਹੋਰ ਵਿਧਾਇਕ ਜਿਹੜੇ ਨੇ ਉਹ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਹੁੰਦੇ ਆ, ਤੇ 28 ਤਰੀਕ ਨੂੰ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਣਾ ਉਹਦੇ ਵਿੱਚ ਕਿੰਨੇ ਜਿਹੜਾ ਦੀ ਉਹ ਨੈਗੇਟਿਵ ਕੇ ਪਹੁੰਚਦੇ। ਜੀ ਅੱਗੇ ਗੱਲ ਕਰਦੇ ਆ ਜੀ, ਇੱਕ ਹੋਰ ਚਸ਼ਮ ਦੀ ਗਵਾਹ ਆ ਸਮੇਤ ਸੈਣੀ ਦੇ ਖਿਲਾਫ ਸਾਹਮਣੇ ਆ। ਦੇਖੋ ਉਹਦੀ ਦਹਿਸ਼ਤ ਹੈ, ਜਿਹਦੇ ਕਰਕੇ ਬਹੁਤੇ ਜਿਹੜੇ ਦੀ ਉਹ ਸਾਹਮਣੇ ਨਹੀਂ ਰਹੀ। ਇਹ ਦਹਿਸ਼ਤ ਹੌਲੀ ਹੌਲੀ ਘਟੂਗੀ, ਆਉਂਦੇ ਸਮੇਂ ਦੇ ਦੌਰਾਨ ਘਟੂਗੀ। ਜੇ ਇਸ ਮਾਮਲੇ ਦੇ ਵਿੱਚ ਸਮੇਤ ਸੈਣੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਜਿਹੜੀ ਲਗਭਗ ਕਹੀ ਜਾ ਸਕਦੀ ਹੈ ਕਿ ਤੈਅ, ਜੇ ਕੋਈ ਬਹੁਤ ਵੱਡੀ ਇਨਵੋਲਵਮੈਂਟ ਜਾਂ ਜਿਹੜਾ ਦੀ ਕੋਈ ਬਹੁਤ ਵੱਡੀ ਰਾਹਤ ਉਹਨੂੰ ਨਹੀਂ ਮਿਲ ਜਾਂਦੀ, ਕਿਉਂਕਿ ਕਿਸੇ ਮਾਮਲੇ ਦੇ ਵਿੱਚ ਜਿਹੜਾ ਇੱਕ ਚਸ਼ਮਦੀਦ ਬੜਾ ਹੁੰਦਾ, ਇਸ ਮਾਮਲੇ ਦੇ ਵਿੱਚ ਇਹ ਚੌਥਾ ਚਸ਼ਮਦੀਦ ਹੈ। 3 ਪਹਿਲਾਂ ਜਿਹੜੇ ਕਿਸੇ ਨਾ ਕਿਸੇ ਮਾਮਲੇ 'ਚ ਉਦੋਂ ਸੈਕਟਰ 17 ਦੇ ਥਾਣੇ ਦੇ ਵਿੱਚ ਬੰਦ ਸੀ, ਜਿਨ੍ਹਾਂ ਬਲਵੰਤ ਸਿੰਘ ਮੁਲਤਾਨੀ ਦੇ ਉੱਤੇ ਹੁੰਦਾ ਤਸ਼ੱਦਦ ਵੇਖਿਆ। 3 ਪਹਿਲਾਂ ਸੀ, ਇਹ ਚੌਥਾ। ਰਜੇਸ਼ ਰਾਜਾ ਇਹਦਾ ਨਾਮ ਹੈ। ਕਿਸੇ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਇਹ ਉਸ ਟਾਈਮ ਸੈਕਟਰ 17 ਦੇ ਹਵਾਲਾਤ ਦੇ ਵਿੱਚ ਬੰਦ ਸੀ, ਜਿੱਥੇ ਬਲਵੰਤ ਸਿੰਘ ਮੁਲਤਾਨੀ ਵੀ ਸੀਗਾ ਜੀ। ਜਿਹੜਾ ਰਜੇਸ਼ ਰਾਜਾ, ਉਹਨੇ ਇਹ ਗੱਲ ਧਾਰਾ 164 ਦੇ ਤਹਿਤ ਜਿਹੜੇ ਜੱਜ ਸਾਹਿਬ ਦੇ ਸਾਹਮਣੇ ਬਿਆਨ ਹੁੰਦੇ, ਸਾਰੀਆਂ ਇਹ ਜਿਹੜੇ ਚਸ਼ਮਦੀਦ ਨੇ ਉਸ ਧਾਰਾ 164 ਦੇ ਤਹਿਤ ਗਵਾਈਆਂ ਹੋਈਆਂ ਨੇ। ਉਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਉਹਨੇ ਬਲਵੰਤ ਸਿੰਘ ਮੁਲਤਾਨੀ ਤੇ ਹੁੰਦਾ ਤਸ਼ੱਦਦ ਵੇਖਿਆ ਸੀ, ਉਸ ਤੇ ਬਹੁਤ ਬੁਰੇ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਸੀ, ਜਿਹਦੇ ਕਰਕੇ ਉਹਦੀ ਮੌਤ ਹੋਈ। 4 ਤਾਂ ਇਹ ਹੋ ਗਏ।
3 ਪਹਿਲਾਂ ਸੀ, ਇਹ ਚੌਥਾ, ਤੇ 2 ਜਿਹੜੇ ਹੋ ਗਏ ਦੀ ਵਾਅਦਾ ਮਾਫ, ਜਿਹੜੇ ਇਸ FIR ਦੇ ਵਿੱਚ ਸ਼ਾਮਲ ਸੀ ਸਾਬਕਾ ਇੰਸਪੈਕਟਰ, ਉਹ ਵਾਅਦਾ ਮਾਫ ਗਵਾਹ ਬਣ ਗਏ। ਉਹ ਬਹੁਤ ਵੱਡੀ ਅਹਿਮੀਅਤ ਜਿਹੜੀ ਰੱਖਦੀ ਆ ਉਹ ਗਵਾਹੀ। ਔਰ ਇਹਦੇ ਨਾਲ ਜਿਹੜਾ ਜੀ ਇੰਨੇ ਜਾਣੇ ਸਾਹਮਣੇ ਆ ਗਏ, ਜੇ ਉਹਦੀ ਗ੍ਰਿਫਤਾਰੀ ਹੁੰਦੀ ਹੈ ਤੁਸੀਂ ਦੇਖਣਾ ਹੋਰ ਗਵਾਹ ਜਿਹੜੇ ਵੀ ਉਹ ਸਾਹਮਣੇ ਆਉਣਗੇ। 29 ਸਾਲ ਪਹਿਲਾਂ ਅਗਵਾ ਕਰਕੇ ਭੇਦ ਭਰੇ ਹਾਲਾਤਾਂ ਦੇ ਵਿੱਚ ਖਤਮ ਕਰ ਦਿੱਤਾ ਗਿਆ ਬਲਵੰਤ ਸਿੰਘ ਮੁਲਤਾਨੀ ਨੂੰ। ਮਾਮਲਾ ਉਹ ਕਾਦੀਆਂ ਜਾ ਕੇ ਦਰਜ ਕਰਾਤਾ ਵੀ ਉੱਥੇ ਪੁਲਿਸ ਲੈ ਕੇ ਗਈ ਸੀ, ਪੁਲਿਸੀਆਂ ਤੋਂ ਜਿਹੜਾ ਜੀ ਉਹ ਭਗੌੜਾ ਹੋ ਗਿਆ, ਉਹ ਉੱਥੋਂ ਭੱਜ ਗਿਆ। ਜਦੋਂ ਕਿ ਇਹ ਹੁਣ ਚਸ਼ਮਦੀਦਾਂ ਨੇ ਦੱਸਿਆ ਮਾਰਤਾ ਨੂੰ ਇੱਥੇ ਹੀ ਦਿੱਤਾ ਗਿਆ ਸੀਗਾ। 2 ਦਿਨ ਦੀ ਜਿਹੜੀ ਹੈ ਜੀ ਉਹ ਰਾਹਤ ਤਾਂ ਨਹੀਂ ਇਹਨੂੰ ਕਿਹਾ ਜਾ ਸਕਦਾ, 2 ਦਿਨ ਅੱਗੇ ਜਿਹੜਾ ਜੀ ਪਿਆ ਇਹ ਮਾਮਲਾ। ਅੱਗੇ ਤਾਂ ਕਰਕੇ ਪਿਆ ਕਿ ਜਿਹੜੇ ਡਿਊਟੀ ਮੈਜਿਸਟ੍ਰੇਟ ਨੇ ਉਹਨਾਂ ਦੇ ਕੋਲੇ ਇਹ ਅਥਾਰਟੀ ਨਹੀਂ ਹੁੰਦੀ ਕਿ ਉਹ ਜਿਹੜੀ ਬੇਲ ਐਪਲੀਕੇਸ਼ਨ ਹੈ ਉੱਤੇ ਸੁਣਵਾਈ ਕਰ ਸਕੇ। ਰਜਨੀਸ਼ ਗਰਗ ਨੇ ਜਿਹੜੇ ਮੈਜਿਸਟ੍ਰੇਟ ਨੇ ਉਹਨਾਂ ਨੂੰ ਇਹ ਮਾਰਕ ਹੋ ਗਈ ਆ, ਉਹਨਾਂ ਦੇ ਕੋਲੇ ਹੀ ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ ਚੱਲ ਰਿਹਾ, ਜਿਹੜਾ ਕਿ ਇੱਕ ਜੱਜ ਤੋਂ ਤਬਦੀਲ ਕਰਵਾ ਕੇ ਜਿਹੜੇ ਪੀੜਤ ਧਿਰ ਹੈ ਉਹਦੇ ਵਕੀਲਾਂ ਨੇ ਜਿਹੜਾ ਜੀ ਉਧਰ ਕਰਵਾਇਆ ਸੀਗਾ। ਹੁਣ ਉਹਨਾਂ ਦੇ ਉੱਤੇ ਉਹਨਾਂ ਕੋਲੇ ਮਾਰਕ ਹੋ ਗਿਆ। ਇਹ ਭਲਕੇ 27 ਤਰੀਕ ਨੂੰ ਜਿਹੜਾ ਜੀ ਇਹ ਕੇਸ ਲੱਗਿਆ। ਕੱਲ ਦਾ ਦਿਨ ਅਹਿਮ ਹੋਊਗਾ, ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਹੋਊਗੀ, ਬਹਿਸ ਹੋਊਗੀ। ਵੈਸੇ ਜੇ ਟੈਕਨੀਕਲੀ ਤੁਸੀਂ ਪੁੱਛੋ ਤਾਂ ਇਹਦੇ ਵਿੱਚ ਇਸ ਅਦਾਲਤ ਤੋਂ ਜ਼ਮਾਨਤ ਮਿਲਣ ਦੇ ਆਸਾਰ ਹੈ ਨਹੀਂ ਗਏ, ਕਿਉਂਕਿ ਕਤਲ ਦਾ ਮਾਮਲਾ ਦਰਜ ਹੋ ਗਿਆ 302 ਦਾ, ਤੇ ਚਸ਼ਮਦੀਦ ਜਿਹੜੇ ਨੇ ਉਹ ਇੰਨੇ ਆ ਗਏ। ਔਰ ਜਦੋਂ ਉਹ ਵਾਅਦਾ ਮਾਫ ਬਣਦੇ ਜਿਵੇਂ ਮੈਂ ਦੱਸਿਆ ਟੈਕਨੀਕਲੀ ਉਹ ਬਹੁਤ ਸਟਰੋਂਗ ਜਿਹੜਾ ਜੀ ਹੁੰਦਾ। ਬਾਕੀ ਆਉਂਦੇ ਦਿਨਾਂ ਦੇ ਦੌਰਾਨ ਇਸ ਕੇਸ ਦੀ ਪਲ ਦੀ ਜਾਣਕਾਰੀ ਉਹ ਤੁਹਾਨੂੰ ਦੱਸਦੇ ਰਹਾਂਗੇ ਜੀ, ਜਿਹੜੀ ਜੋ ਟੈਕਨੀਕਲੀ ਕਿਸ ਤਰੀਕੇ ਨਾਲ ਇਹ ਅੱਗੇ ਵੱਧਦਾ। ਪਰ ਜਿਸ ਤਰੀਕੇ ਦੇ ਨਾਲ ਜਿਸ ਜਗ੍ਹਾ ਦੇ ਉੱਤੇ ਇਹ ਕੇਸ ਆ ਗਿਆ ਜੀ, ਇਹ ਇੱਕ ਟੀਮ ਦੀ ਪ੍ਰਾਪਤੀ ਹੈ ਜੀ, ਨਹੀਂ ਤਾਂ ਅਦਰਵਾਈਜ਼ ਜਿਹੜੇ ਖਾਕੀ ਦੀ ਵਰਦੀ ਦੇ ਵਿੱਚ ਅਜਿਹੇ ਵਿਅਕਤੀ ਨੂੰ ਜਿਹੜਾ ਜੀ ਇੱਥੋਂ ਤੱਕ ਲੈ ਆਉਣਾ ਇਹ ਕੋਈ ਸੌਖੀ ਗੱਲ ਨਹੀਂ। ਬਿਲਕੁਲ ਜੀ, ਭੱਜਣਾ ਤਾਂ ਪਈਆਂ ਨਾ, ਭੱਜਿਆ ਫਿਰਦਾ। ਤੇ ਅੱਗੇ ਪੁਲਵਾਮਾ ਹਮਲੇ ਦੀ ਜੇ ਗੱਲ ਕਰੀਏ ਤਾਂ ਉਸ ਬਾਰੇ ਚਲਾਨ ਵੀ ਪੇਸ਼ ਹੋਇਆ। ਦੇਖੋ ਇਹ 40 ਜਿਹੜੇ ਪੈਰਾਮਿਲਟਰੀ ਫੋਰਸਿਸ ਦੇ ਸੀਗੇ ਜੀ ਉਹਨਾਂ ਦੀ ਜਾਨ ਚਲੇ ਗਈ ਸੀ। ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ 19 ਵਾਲੀਆਂ, ਉਦੋਂ ਐਨ ਪਹਿਲਾਂ ਇਹ ਬੰਬ ਧਮਾਕਾ ਹੋਇਆ ਸੀ। ਬੜੀਆਂ ਸਾਰੀਆਂ ਇਸ ਮਾਮਲੇ ਦੇ ਉੱਤੇ ਕੰਟਰੋਵਰਸੀ ਚੱਲ ਰਹੀਆਂ ਨੇ। ਇਸ ਮਾਮਲੇ ਦੇ ਉੱਤੇ ਜੇ ਤੁਹਾਨੂੰ ਯਾਦ ਹੋਵੇ ਕਿ ਜਿਹੜਾ ਇੱਕ ਉਹ ਫੜਿਆ ਗਿਆ ਸੀਗਾ DSP, ਉਹ ਮਾਮਲਾ ਉਹ ਕਿਵੇਂ ਨਿਕਲ ਗਿਆ, NIA ਤੋਂ ਚਲਾਨ ਹੀ ਪੇਸ਼ ਨਹੀਂ ਕੀਤਾ ਗਿਆ, ਜ਼ਮਾਨਤ ਲੈ ਗਿਆ ਉਹ। ਇਹ ਸਾਰਾ ਉਹਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ ਸੀਗਾ ਮਾਮਲਾ। ਹੁਣ ਜਿਹੜਾ ਇਹ CRPF ਦੇ ਕਾਫਲੇ ਨੂੰ ਜਿਹੜੇ ਨਿਸ਼ਾਨਾ ਬਣਾ ਕੇ ਹਮਲਾ ਜਿਹੜਾ ਕੀਤਾ ਗਿਆ ਸੀ, ਉਹਦੇ ਉੱਤੇ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ। ਇਹ ਕਿਹਾ ਗਿਆ ਕਿ ਇੱਕ ਫਿਦਾਈਨ ਹਮਲਾ ਸੀਗਾ ਔਰ ਜੈਸ਼-ਏ-ਮੁਹੰਮਦ ਦਾ ਜਿਹੜਾ ਮੁਖੀ ਪਾਕਿਸਤਾਨ ਰਹਿੰਦਾ ਮਸੂਦ ਅਜ਼ਹਰ ਤੇ 19 ਜਾਣਿਆਂ ਦੇ 19 ਹੋਰ ਜਿਹੜੇ ਉਹਨਾਂ ਦੇ ਖਿਲਾਫ ਇਹ ਚਲਾਨ ਜਿਹੜਾ ਉਹ ਪੇਸ਼ ਕੀਤਾ ਗਿਆ। ਇਹ ਜਿਹੜਾ ਚਲਾਨ ਹੈ ਇਹ ਬਹੁਤ ਲੰਮਾ ਚੌੜਾ ਹੈ ਜੀ, ਔਰ ਇਹਦੇ ਵਿੱਚ ਕਈ ਉਹ ਲੋਕ ਵੀ ਸ਼ਾਮਲ ਨੇ ਜਿਹੜੇ ਵੱਖ-ਵੱਖ ਮੁਕਾਬਲਿਆਂ 'ਚ ਮਾਰੇ ਜਾ ਚੁੱਕੇ ਨੇ। ਇਹਦੇ ਵਿੱਚ ਜਿਹੜੇ ਅੱਤਵਾਦੀ ਜਿਹੜੇ ਰੱਖੇ ਗਏ ਆ। NIA ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਗਿਆ ਕਿ ਇਹ ਅੰਨੇ ਕੇਸ ਦੇ ਵਿੱਚ ਜਿਹੜੇ ਸਬੂਤ ਇਕੱਠੇ ਕੀਤੇ ਉਹਦੇ ਤਹਿਤ ਇਹ ਜਿਹੜਾ ਚਲਾਨ ਹੈ ਉਹ ਬਣਾਇਆ ਗਿਆ। 13,500 ਸਫ਼ਿਆਂ ਦਾ ਚਲਾਨ ਆ ਜੀ। ਇਹ ਇੱਕ ਛੋਟੇ ਟਰੱਕ 'ਚ ਲੱਦ ਕੇ ਨਾ ਜਿਹੜੇ ਬਾਕਸ ਸੀਗੇ ਉਹ ਲੈ ਕੇ ਆਉਂਦੇ, ਏਡਾ ਲੰਮਾ ਚੌੜਾ ਚਲਾਨ। ਇਹਦੇ ਵਿੱਚ ਮਸੂਦ ਅਜ਼ਹਰ, ਉਹਦਾ ਭਰਾ ਅਬਦੁਲ ਰੌਫ, ਅਮਾਰ ਅਲਵੀ, ਉਹਦਾ ਭਤੀਜਾ ਮੁਹੰਮਦ ਉਮਰ ਫਾਰੂਕ ਦੇ ਨਾਮ ਸ਼ਾਮਲ ਕੀਤੇ ਗਏ। ਫਾਰੂਕ ਸਾਲ 18 ਦੇ ਵਿੱਚ ਭਾਰਤ ਦਾਖਲ ਹੋਇਆ ਸੀ, ਦੱਖਣੀ ਕਸ਼ਮੀਰ ਦੇ ਵਿੱਚ ਮੁਕਾਬਲੇ ਦੇ ਦੌਰਾਨ ਮਾਰਿਆ ਗਿਆ। ਚਾਰਜਸ਼ੀਟ ਦੇ ਮੁਤਾਬਕ 200 ਕਿਲੋ ਧਮਾਕਾ ਖੇਜ ਸਮੱਗਰੀ ਦੇ ਨਾਲ ਲੱਦੀ ਕਾਰ ਚਲਾਉਣ ਵਾਲਾ ਫਿਦਾਈਨ ਆਦਲ ਅਹਿਮਦ ਡਾਰ ਸੀ ਤੇ ਉਹਨੇ ਪੁਲਵਾਮਾ ਦੇ ਵਿੱਚ ਸ਼ਕੀਰ ਬਸ਼ੀਰ ਦੀ ਰਿਹਾਇਸ਼ ਤੇ ਬਿਲਾਲ ਅਹਿਮਦ ਕੂਚੇ ਵੱਲੋਂ ਲਿਆਂਦੇ ਹਾਈਟੈਕ ਫੋਨ ਤੇ ਵੀਡੀਓ ਬਣਾਈ ਸੀ। ਚਾਰਜਸ਼ੀਟ ਇਹ ਵੀ ਕਹਿੰਦੀ ਹੈ ਕਿ ਅਜ਼ਹਰ ਤੋਂ ਇਲਾਵਾ ਵੱਖ-ਵੱਖ ਮੁਕਾਬਲਿਆਂ 'ਚ ਮਾਰੇ ਗਏ 6 ਦਹਿਸ਼ਤਗਰਦਾਂ, 4 ਜਿਹੜੇ ਭਗੌੜੇ ਨੇ ਜੀ, ਉਹਨਾਂ ਜਿਹਦੇ 'ਚ ਇੱਕ ਪਾਕਿਸਤਾਨੀ ਨਾਗਰਿਕ ਵੀ ਹੈ, ਉਹਦਾ ਨਾਮ ਜਿਹੜਾ ਜੀ ਉਹ ਸ਼ਾਮਲ ਹੈ। ਸਵਾਲ ਉਦੋਂ ਵੀ ਜਿਹੜਾ ਜੀ ਕਿ ਇੰਨਾ ਧਮਾਕਾ ਖੇਜ ਸਮੱਗਰੀ ਜਿਹੜੀ ਹੈ ਜੀ ਉਹ ਇੱਥੋਂ ਤੱਕ ਕਿਵੇਂ ਪਹੁੰਚ ਗਈ ਜਿੱਥੇ ਇਹ CRPF ਦਾ ਜਿਹੜਾ ਟਰੱਕ ਜਾ ਰਿਹਾ ਸੀ ਜਿਹਦੇ ਵਿੱਚ ਉਹ ਮਾਰੀ ਗਈ। ਸਵਾਲ ਉਦੋਂ ਵੀ। ਹੁਣ 13,500 ਸਫ਼ਾ ਉਹਨੂੰ ਕੌਣ ਉਹਦੀ ਘੋਖ ਤੱਕ ਜਿਹੜਾ ਦੀ ਜਾਊਗਾ, ਕਿੰਨੇ ਲੋਕ ਉਹਨੂੰ ਜਿਹੜਾ ਦੀ ਉਹ ਪੜ੍ਹ ਲੈਣਗੇ, ਕਿਉਂਕਿ ਇਹਦੇ ਵਿੱਚ ਜਿਹੜੇ 19 ਵਿਅਕਤੀ ਸ਼ਾਮਲ ਨੇ ਜਾਂ ਤਾਂ ਉਹ ਨੇ ਜਿਹੜੇ ਪਾਕਿਸਤਾਨ 'ਚ ਬੈਠੇ ਨੇ ਜਾਂ ਉਹ ਇਹ ਨੇ ਜਿਹੜੇ ਕਹਿੰਦੇ ਕਿ ਜਿਹੜੀਆਂ ਫੋਰਸਿਸ ਨੇ ਉਹਨਾਂ ਦੇ ਨਾਲ
ਮੁਕਾਬਲੇ 'ਚ ਪਿਛਲੇ ਸਮੇਂ ਦੇ ਦੌਰਾਨ ਮਾਰੇ ਮੂਰੇ ਜਿਹੜਾ ਦੀ ਗਏ ਹੈ। ਤੋ ਅੱਗੋਂ ਜਿਹੜਾ ਦੀ ਕੀ ਹੋਣਾ, ਮਸੀਂ ਇਹ ਚਲਾਨ ਜਿਹੜਾ ਉਹ ਪੇਸ਼ ਹੋਇਆ। ਇਹ ਮਸੀਂ ਇਸ ਕਰਕੇ ਜੀ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ DSP ਜਿਹੜਾ ਸੀਗਾ ਜੀ ਉਹ ਇਹਦੇ ਵਿੱਚ ਚੁੱਪ ਕਰਕੇ ਜ਼ਮਾਨਤ ਤੇ ਲੈ ਗਿਆ ਸੀ, ਇਸ ਕਰਕੇ ਕੋਈ ਚਲਾਨ ਹੀ ਨਹੀਂ ਸੀ ਪੇਸ਼ ਕੀਤਾ ਜਾ ਸਕਿਆ। ਜੀ ਜੀ ਬਿਲਕੁਲ। ਹੈ ਕੀ ਹੈ ਇਹਦੇ ਵਿੱਚ, ਪੜੂ ਕੌਣ? ਅੱਗੇ ਗੱਲ ਕਰਦੇ ਕਿਸਾਨਾਂ ਦੀ, ਉਹਨਾਂ ਨੇ ਪਿੰਡਾਂ ਦੀ ਨਾਕਾਬੰਦੀ ਕੀਤੀ ਹੈ। ਜਦੋਂ ਇਹ ਕਿਸਾਨ ਜਿਹੜਾ ਸੰਘਰਸ਼ ਹੈ ਉਹਦਾ ਅਗਲਾ ਪੜਾਅ ਹੈ, ਜਿਹਦੇ ਵਿੱਚ ਪਿੰਡਾਂ ਦੇ ਮੁੱਖ ਰਾਹਾਂ ਦੇ ਉੱਤੇ ਬੈਨਰ ਲਾ ਕੇ ਇਹਨਾਂ ਨੇ ਨਾਕਾਬੰਦੀ ਜਿਹੜੀ ਹੈ ਉਹ ਕਰ ਲਈ ਹੈ। ਔਰ ਇਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ 13 ਜ਼ਿਲ੍ਹਿਆਂ ਦੇ 500 ਤੋਂ ਵੱਧ ਪਿੰਡਾਂ ਦੇ ਧਰਨਿਆਂ ਦੇ ਵਿੱਚ ਹਜ਼ਾਰਾਂ ਕਿਸਾਨ ਤੇ ਮਜ਼ਦੂਰ ਸਣੇ ਪਰਿਵਾਰਾਂ ਦੇ ਸ਼ਾਮਲ ਹੋ ਕੇ ਪਿੰਡਾਂ ਦੇ ਰਾਹ ਘੇਰ ਕੇ ਜਿਹੜਾ ਜੀ ਉਹ ਬਹਿ ਗਏ। ਇਹ ਪਿੰਡਾਂ ਦੇ ਵਿੱਚ ਜਿਹੜਾ ਜੀ ਅਕਾਲੀ ਭਾਜਪਾ ਜਿਹੜੇ ਆਗੂ ਨੇ, MLA ਨੇ, MP ਨੇ, ਉਹਨਾਂ ਦੇ ਖਿਲਾਫ ਬੈਨਰ ਇਹਨਾਂ ਨੇ ਲਾਏ ਨੇ। ਇਹ ਕਿਹਾ ਕਿ ਅਸੀਂ ਇਹਨਾਂ ਅਕਾਲੀ ਭਾਜਪਾ ਆਗੂਆਂ ਨੂੰ ਇਹਨਾਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ ਜੀ, ਕਿਉਂਕਿ ਸੈਂਟਰ ਦੀ ਸਰਕਾਰ ਨੇ ਇਹ ਆਰਡੀਨੈਂਸ ਜਿਹੜੇ ਆ ਜੀ ਉਹ ਲਿਆਂਦੇ ਆ। ਇਹ ਤਿੰਨੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕਰ ਰਹੇ ਨੇ। ਡੀਜ਼ਲ ਪੈਟਰੋਲ ਕਾਰੋਬਾਰ ਦਾ ਸਰਕਾਰੀਕਰਨ ਕਰਨ, ਟੈਕਸ ਖਤਮ ਕਰਨ, ਖੇਤੀ ਲਈ ਡੀਜ਼ਲ ਅੱਧੇ ਮੁੱਲ ਤੇ ਦੇਣ, ਜਿਹੜੀਆਂ ਕਿਸਾਨ ਮਜ਼ਦੂਰਾਂ ਦੇ ਇਕੱਠਾਂ ਦੇ ਉੱਤੇ ਲਾਈਆਂ ਪਾਬੰਦੀਆਂ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਜਿਹੜੀ ਆਹਲੂਵਾਲੀਆ ਕਮੇਟੀ ਉਹ ਭੰਗ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਤਾਂ ਕਿਸਾਨਾਂ ਨੂੰ ਹੋਰ ਜਿਹੜਾ ਜੀ ਉਹ ਮਾਰ ਦੂਗੀ। ਬਠਿੰਡਾ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਤੇ ਢਾਉਣ ਦਾ ਫੈਸਲਾ ਰੱਦ ਜਿਹੜਾ ਜੀ, ਕਿਉਂਕਿ ਇਹ ਆ ਕਿ ਮਾਮਲੇ ਹੋਰ ਤੇ ਹੋਰ ਜਿਹੜੇ ਜੋੜੀ ਜਾ ਰਹੇ ਨੇ ਵਿੱਚ ਕਿਸਾਨ, ਪਰ ਮੇਨ ਜਿਹੜੀ ਇਹਨਾਂ ਦੀ ਮੰਗ ਹੈ ਉਹ ਆਰਡੀਨੈਂਸ ਜਿਹੜੇ ਨੇ ਉਹਨਾਂ ਨੂੰ ਰੱਦ ਕਰਨ ਵਾਲੀ ਹੈ। ਵੈਸੇ ਤਾਂ ਜਿਹੜੇ ਆਗੂ ਨੇ ਇਹ ਪਹਿਲਾਂ ਹੀ ਨਹੀਂ ਵੜ ਰਹੇ ਜੀ ਆਪੋ ਆਪਣੇ ਹਲਕਿਆਂ ਦੇ ਵਿੱਚ, ਕੋਈ ਨਹੀਂ ਜਾ ਰਿਹਾ, ਸਭ ਆਪਣੇ ਘਰਾਂ ਦੇ ਅੰਦਰ ਦੜੇ ਬੈਠੇ ਆ। ਤੇ ਇਹਦੇ ਨਾਲ ਹੁਣ ਉਹਨਾਂ ਨੂੰ ਵੱਡਾ ਬਹਾਨਾ ਜਿਹੜਾ ਜੀ ਉਹ ਹੋਰ ਮਿਲ ਗਿਆ ਕਿ ਦੇਖੋ ਜੀ ਕਿਸਾਨਾਂ ਨੇ ਸਾਡੀ ਨਾਕੇਬੰਦੀ ਕਰ ਲਈ ਪਿੰਡਾਂ ਦੇ ਵਿੱਚ, ਅਸੀਂ ਉੱਥੇ ਕਿਵੇਂ ਜਿਹੜਾ ਜੀ ਉਹ ਜਾ ਸਕਦੇ ਹਾਂ। ਪਰ ਤੁਸੀਂ ਦੇਖੋ ਕਿ ਇੰਨਾ ਕੁਛ ਹੋਣ ਦੇ ਬਾਵਜੂਦ, ਇੰਨਾ ਕੁਛ ਬੋਲਣ ਦੇ ਜਿਹੜਾ ਜੀ ਉਹ ਬਾਵਜੂਦ, ਜਿਹੜੇ ਕੇਂਦਰੀ ਸਰਕਾਰ ਦਾ ਹਿੱਸਾ ਬਣੇ ਅਕਾਲੀ ਦਲ ਬਾਦਲ ਵਾਲੇ ਨੇ ਜੀ, ਉਹ ਲਗਾਤਾਰ ਇਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਇੱਕ ਕਿਸਮ ਦੇ ਨਾਲ ਡਟੇ ਖੜੇ। ਉਹ ਕਿਸਾਨਾਂ ਦੀ ਗੱਲ ਜਿਹੜੀ ਵੀ ਨਹੀਂ ਕਰ ਰਹੇ, ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਨਾਂ ਨੇ ਰਾਜ ਭਾਗ ਹੁਣ ਤੱਕ ਜਿਹੜੇ ਉਹ ਭੋਗੀ। ਜੀ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਦੀ ਜੇ ਗੱਲ ਕਰੀਏ ਤਾਂ ਸਿੱਖ ਜਥੇਬੰਦੀਆਂ ਨੇ SGPC ਤੇ ਸਵਾਲ ਕੀਤਾ। ਦੇਖੋ ਜਿਹੜੇ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਇਹਨਾਂ ਮਾਮਲਿਆਂ ਦੇ ਉੱਤੇ ਜੋ ਫੈਸਲੇ ਉਹਨਾਂ ਦੇ ਮੁਤਾਬਕ ਦਿੱਤੇ ਗਏ ਆ, ਉਹਨਾਂ ਦੇ ਉੱਤੇ ਕਿੰਤੂ ਪਰੰਤੂ ਹੋਣਾ ਸੀਗਾ ਜੀ, ਔਰ ਹੋ ਰਿਹਾ ਵੱਡੇ ਪੱਧਰ ਦੇ ਉੱਤੇ ਜਿਹੜਾ ਵੀ ਹੋ ਰਿਹਾ। ਜੇ ਉਹਨੂੰ ਤੁਸੀਂ ਪੜ੍ਹਦੇ ਹੋ ਜਿਹੜਾ ਇਹਨਾਂ ਨੇ ਰਿਲੀਜ਼ ਕੀਤਾ, ਇੱਕ ਗੱਲ ਉਹਦੇ ਵਿੱਚੋਂ ਬੜੀ ਕਲੀਅਰ ਜੀ ਜਿਹੜੀ ਕਿ ਉਹ ਅਕਾਲ ਤਖਤ ਤੇ ਲਿਖੀ ਹੋਈ ਚਿੱਠੀ ਨਹੀਂ ਜੀ, ਉਹ ਆਈ ਆ ਤੇ ਉਹਨੂੰ ਏਦਾਂ ਨਾਲ ਦੀ ਨਾਲ ਜਿਹੜਾ ਜੀ ਉਹ ਅੱਗੇ ਧੱਕ ਦਿੱਤਾ ਗਿਆ ਮੀਡੀਆ ਦੇ ਵਾਸਤੇ। ਉਹਨੇ ਈਵਨ ਉਹਦੇ ਵਿੱਚ ਜਿਹੜੀਆਂ ਵਿਆਕਰਨ ਦੀਆਂ ਗਲਤੀਆਂ ਨੇ ਉਹ ਵੀ ਨਹੀਂ ਸੁਧਾਰੀਆਂ ਨੇ, ਤਰੀਕਾਂ ਜਿਹੜੀਆਂ ਨੇ ਉਹ ਰੋਮਨ ਕੈਲੰਡਰ ਦੀਆਂ ਨੇ ਸਾਰੀਆਂ। ਕਿਸੇ ਜਗ੍ਹਾ ਦੇ ਉੱਤੇ ਕੋਈ ਨਾਨਕਸ਼ਾਹੀ ਕੈਲੰਡਰ ਜਾਂ ਦੇਸੀ ਮਹੀਨਿਆਂ ਦਾ ਕੋਈ ਉਹਦੇ ਉੱਤੇ ਜ਼ਿਕਰ ਹੈ ਨਹੀਂ ਗਾ ਜੀ। ਉਹ ਨਾਨਕਸ਼ਾਹੀ ਕੈਲੰਡਰ ਜਿਹਨੇ ਵੱਡੇ ਭੰਬਲ ਭੂਸੇ ਜਿਹੜੇ ਜੀ ਉਹ ਖੜੇ ਕੀਤੇ ਹੋਏ ਆ ਗੁਰਪੁਰਬਾਂ ਨੂੰ ਲੈ ਕੇ, ਵੱਖ-ਵੱਖ ਦਿਨਾਂ ਨੂੰ ਲੈ ਕੇ, ਇਹੀ ਨਹੀਂ ਪਤਾ ਲੱਗਦਾ ਪਹਿਲਾਂ 2 ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਾ ਆਉਂਦਾ, ਵਿਚਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਜਾਂਦਾ, ਉਸ ਤੋਂ ਬਾਅਦ ਫਿਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਜੀ ਉਹ ਆ ਜਾਂਦਾ। ਇਹ ਭੰਬਲ ਭੂਸਾ ਤਪਾਇਆ। ਜਦੋਂ ਆਪ ਕੋਈ ਲੈਟਰ ਜਿਹੜੀ ਜਾਰੀ ਕਰਨੀ ਹੈ ਉਹ ਤੇ ਰੋਮਨ ਕੈਲੰਡਰ ਹੈ। ਜੇ ਰੋਮਨ ਕੈਲੰਡਰ ਦੇ ਨਾਲ ਹੋਣਾ ਤਾਂ ਪਹਿਲਾਂ ਚੱਲ ਰਿਹਾ ਸੀਗਾ, ਕੋਈ ਦਿਨ ਜਿਹੜਾ ਜੀ ਉਹ ਮਿਥਲੇ ਜਾਂਦੇ, ਉਹ ਪਰ ਉਹ ਲੋਕਾਂ ਦੇ ਵਾਸਤੇ ਜਿਹੜਾ ਜੀ ਇਹ ਖੜਾ ਕੀਤਾ। ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਖਾਸ ਤੌਰ ਦੇ ਉੱਤੇ 267 ਕਹਿੰਦੇ ਸੀ, ਇਹ ਜਿਹੜੀ ਵਕੀਲ ਦੇ ਵੱਲੋਂ ਕੀਤੀ ਗਈ ਛਾਣਬੀਨ ਹੈ, ਜੱਜ ਵੱਲੋਂ ਤਾਂ ਹੈ ਨਹੀਂ, ਜੱਜ ਸਾਹਿਬ ਤਾਂ ਛੱਡ ਗਏ ਸੀਗੇ, ਵਕੀਲ ਦੇ ਵੱਲੋਂ ਕੀਤੀ ਜਿਹੜੀ ਛਾਣਬੀਨ ਹੈ। ਹਾਲਾਂਕਿ ਇੱਥੇ ਜਥੇਦਾਰ ਸਾਹਿਬ ਆਪਣੇ ਮਾਮਲੇ ਤੇ ਆਪ ਹੀ ਘਿਰਦੇ ਆ। ਉਹਨਾਂ ਨੇ ਤਾਂ ਕਿਹਾ ਸੀਗਾ ਕਿ ਜੱਜ ਤੋਂ ਰਿਟਾਇਰਡ ਜੱਜ ਤੋਂ ਇਹ ਜਾਂਚ ਕਰਵਾਵਾਂਗੇ। ਜੇ ਇੱਕ ਜੱਜ ਰਿਟਾਇਰਡ ਛੱਡ ਗਏ ਸੀ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਰਿਟਾਇਰਡ ਸਿੱਖ ਜੱਜ ਬੈਠੇ ਆ, ਉਹਨਾਂ ਨੂੰ ਕਿਉਂ ਨਹੀਂ ਲਾ ਦਿੱਤਾ ਗਿਆ? ਕਿਉਂਕਿ ਉਹਨਾਂ ਨੇ ਫਿਰ ਇਨਸਾਫ ਕਰਨਾ ਸੀਗਾ ਤੇ ਉਹਦੇ ਵਿੱਚ ਨਾਮ ਜਿਹੜਾ ਵੀ ਸਾਹਮਣੇ ਆ ਜਾਣੇ ਸੀਗੇ ਕਿ ਇਹ ਕਿਵੇਂ ਇਹ ਸਾਰਾ ਕੁਝ ਹੋਇਆ। 328 ਆਪ ਇਹ ਮੰਨੀ ਜਾਂਦੇ। ਔਰ ਉਹ ਜੇ ਤੁਸੀਂ ਉਹਨੂੰ ਪੜ੍ਹੋ ਤੇ ਉਹਦੇ ਵਿੱਚ ਇਹ ਗੱਲ ਲਾਈਨ ਲਿਖੀ ਹੋਈ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਬੇਈਮਾਨੀਆਂ ਹੋਈਆਂ ਨੇ। ਬੇਈਮਾਨੀ ਲਫ਼ਜ਼ ਉਹਦੇ ਵਿੱਚ ਹੈ ਜੀ, ਉਹ ਜਿਹੜਾ ਇਹਨਾਂ ਦੀ ਪ੍ਰੈਸ ਰਿਲੀਜ਼ ਆ ਉਹਦੇ 'ਚ, ਮਤਲਬ ਕਿ ਉਹਨੇ ਬੇਈਮਾਨੀ ਕੀਤੀ। ਇਸ ਮਸਲੇ ਦੇ ਉੱਤੇ ਜਿਹੜੇ ਇਹ ਕੁਝ ਜਥੇਬੰਦੀਆਂ ਨੇ ਉਹ ਇਹ ਕਹਿੰਦੇ ਨੇ ਜਿਹੜੀਆਂ ਇਸ ਰਿਪੋਰਟ ਨੇ ਸਿੱਖਾਂ ਨੂੰ ਜਿਹੜਾ ਜੀ ਉਹ ਸ਼ਰਮਸਾਰ ਕੀਤਾ। ਔਰ ਇਹ ਕਿਹਾ ਗਿਆ ਕਿ ਇਹ ਵਪਾਰ ਕਰਨ ਲੱਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦੇ। ਦਲ ਖਾਲਸਾ ਜਥੇਬੰਦੀ ਜਿਹੜੀ ਸੀ ਉਹ ਬੋਲੀ ਹੈ
ਉਹਨਾਂ ਨੇ ਇਹ ਗੱਲ ਕਹੀ ਆ ਕਿ ਜਥੇਦਾਰ ਸਾਹਿਬ ਦਾ ਇੰਨਾ ਕੁ ਕਹਿ ਦੇਣਾ ਕਿ ਅਸੀਂ ਇਕਬਾਲ ਸਿੰਘ ਦੇ ਬਿਆਨ ਦੇ ਨਾਲ ਸਹਿਮਤ ਨਹੀਂ, ਇਹ ਅਨਫ ਨਹੀਂ ਹੈਗਾ। ਇਹ ਵੀ ਜਿਹੜਾ ਜੀ ਕਹਿ ਗਿਆ ਕਿ ਇਹਦੇ ਉੱਤੇ ਜਥੇਦਾਰ ਸਾਹਿਬ ਨੂੰ ਖੁੱਲ੍ਹ ਕੇ ਜਿਹੜਾ ਜੀ ਉਹ ਦੱਸਣਾ ਚਾਹੀਦਾ ਸੀਗਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਗੋਬਿੰਦ ਰਾਮਾਇਣ ਵਾਲੀ ਜਿਹੜੀ ਕਿਰਤੀ ਆ ਉਸ ਮਾਮਲੇ ਦੇ ਉੱਤੇ ਚੁੱਪ ਕਿਉਂ ਕਰ ਗਈ, ਇਹ ਕਿਉਂ ਨਹੀਂ ਦੱਸਦੇ ਕਿ ਇਹ ਟਿੱਪਣੀ ਕਿੱਥੋਂ ਆਈ ਹੈ, ਕਿਉਂਕਿ ਇਹ ਫਿਰ ਦੱਸਣਾ ਪੈਣਾ। ਜਦੋਂ ਇਹ ਦੱਸਣਗੇ ਤੇ ਫਿਰ ਜਥੇਦਾਰ ਸਾਹਿਬ ਜਿਹੜੇ ਜੀ ਉਹ ਇੱਕ ਜਥੇਬੰਦੀ ਦਾ ਪੱਖ ਨਹੀਂ ਪੂਰ ਸਕਣਗੇ ਜਿਹੜਾ ਪੂਰਿਆ ਗਿਆ। ਜਿਹੜਾ ਚੈਲੰਜ ਕੱਲ ਜਿਹੜਾ ਜੀ ਕੀਤਾ ਗਿਆ ਉਹਦਾ ਵੀ ਜਵਾਬ ਅਜੇ ਤੱਕ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੀਤਾ, ਉਹਦਾ ਵੀ ਕੋਈ ਜਵਾਬ ਜਿਹੜਾ ਜਥੇਦਾਰ ਸਾਹਿਬ ਨੇ ਅਜੇ ਤੱਕ ਨਹੀਂ ਦਿੱਤਾ। ਹੁਣ ਜਿਹੜੀ ਇਹ ਦਲ ਖਾਲਸਾ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ ਮਾਮਲਾ ਹੈ ਉਹਨੂੰ ਜਿਹੜਾ ਜੀ ਇਹ ਉਸ ਮਾਮਲੇ ਦੇ ਉੱਤੇ ਜਥੇਦਾਰ ਸਾਹਿਬ ਫੇਲ ਹੋਏ ਆ। ਦੇਖੋ ਇਹ ਵੀ ਇੱਕ ਕਈ ਵਾਰੀ ਹੁੰਦਾ ਹੈ ਕਿ ਜਿਹੜਾ ਮਾਮਲਾ ਦਬਾਉਣਾ ਕਿਹੜਾ ਆ ਉਹਦੇ ਬਰਾਬਰ ਦਾ ਇੱਕ ਹੋਰ ਖੜਾ ਕਰ ਦਿਓ। ਇਸੇ ਕਰਕੇ ਜ਼ਿਆਦਾ ਚਰਚਾ ਜਿਹੜਾ ਜੀ ਉਹ ਵੀਡੀਓ ਸ਼ੇਅਰ ਕਰਨ ਦਾ ਵੀਡੀਓ ਵੇਖੇ ਹੋ ਰਿਹਾ, ਜਦੋਂ ਕਿ ਚਰਚਾ ਜਿਹੜਾ ਫੋਕਸ ਰਹਿਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਲਾਪਤਾ ਹੋਏ ਆ ਉਸ ਮਾਮਲੇ ਵਿੱਚ, ਤਾਂ ਕਿ ਉਹਦੇ ਚੋਂ ਕੁਛ ਨਾ ਕੁਛ ਜਿਹੜਾ ਜੀ ਨਿਕਲ ਸਕੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤਰਿੰਗ ਕਮੇਟੀ ਦੀ ਜਿਹੜੀ ਹੰਗਾਮੀ ਮੀਟਿੰਗ ਸੱਦ ਲਈ ਹੈ। ਹੰਗਾਮੀ ਮੀਟਿੰਗ ਤਾਂ ਕਰਕੇ ਸੱਦ ਲਈ ਹੈ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜੇ ਉਦੋਂ ਦੇ ਚੀਫ ਸੈਕਟਰੀ ਸੀ ਉਹਨਾਂ ਨੇ ਪਛਤਾਤਾਪ ਕਿਉਂ ਨਹੀਂ ਕੀਤਾ, ਕੀ ਪਛਤਾਤਾਪ ਹੁਣ ਉਹਨਾਂ ਨੂੰ ਸੱਦ ਕੇ ਦੁਬਾਰਾ ਕਰਵਾ ਲਿਆ ਜਾਊਗਾ ਜਾਂ ਮੌਜੂਦਾ ਅੰਤਰਿੰਗ ਕਮੇਟੀ ਪਛਤਾਤਾਪ ਕਰ ਲੂਗੀ, ਇਹ ਮਾਮਲਾ ਖਤਮ ਹੋ ਜਾਊਗਾ। ਮਾਮਲਾ ਪੁਲਿਸ ਦਾ ਜਿਹੜਾ ਜੀ ਉਹ ਬਣਦਾ, ਕਾਨੂੰਨ ਦਾ ਇਹ ਮਾਮਲਾ ਹੈ ਸਿੱਧਮ ਸਿੱਧਾ। ਜਥੇਦਾਰ ਸਾਹਿਬ ਪਤਾ ਨਹੀਂ ਇਸ ਮਾਮਲੇ ਦੇ ਉੱਤੇ ਕਾਨੂੰਨ ਤੋਂ ਕਿਉਂ ਭੱਜਦੇ ਆ, ਉਹ ਕਿਉਂ ਨਹੀਂ ਇਸ ਮਾਮਲੇ ਦੇ ਉੱਤੇ ਪਰਚਾ ਦਰਜ ਕਰਾਉਂਦੇ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਚੀਜ਼ ਦੀ ਸੂਤਰਾਂ ਦੇ ਮੁਤਾਬਕ ਜਾਣਕਾਰੀ ਹੈ ਕਿ ਇੱਕ ਇੰਸਪੈਕਟਰ ਲੈਵਲ ਦੇ ਆਫੀਸਰ ਨੇ ਉਦੋਂ ਜਦੋਂ ਇਹ 267 ਸਰੂਪ ਜਿਹੜੇ ਲਾਪਤਾ ਹੋਏ ਆ ਉਹਨੇ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰਾਂ ਦੇ ਕੋਲੇ ਲਾਈ। ਸੀਨੀਅਰ ਅਫਸਰਾਂ ਨੇ ਉਹ ਦੱਬ ਦਿੱਤੀ 16 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ। ਇਸ ਕਰਕੇ ਕਿ ਪਹਿਲਾਂ ਹੀ ਉਹ ਘਿਰੀ ਹੋਈ ਸੀ ਬੇਅਦਬੀ ਵਾਲੀਆਂ ਘਟਨਾਵਾਂ ਦੇ ਵਿੱਚ ਵੀ ਕਿਤੇ ਇਹ ਨਵੀਂ ਕੰਟਰੋਵਰਸੀ ਨਾ ਖੜੀ ਹੋ ਜਾਵੇ। ਜੀ, ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸਰਕਾਰੀ ਹਸਪਤਾਲਾਂ ਦੀ। ਉੱਥੇ ਬੇਨਿਜ਼ਮੀਆਂ ਤਾਂ ਬਹੁਤ ਆ, ਢਾਂਚਾ ਹਿੱਲਿਆ ਹੋਇਆ, ਉਹਨਾਂ ਦੀਆਂ ਰਿਪੋਰਟਾਂ ਹੋਣੀਆਂ ਵੀ ਜਾਰੀ। ਇੱਕ ਤਾਂ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਿੱਚ ਹੈ ਉਹਦੇ ਅੰਡਰ ਚੱਲਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ। ਉਹ ਇਸ ਕਰਕੇ ਚਰਚਿਤ ਹੈ ਕਿ ਇੱਥੋਂ ਦੇ ਜਿਹੜੇ ਵੀਸੀ ਨੇ ਰਾਜ ਬਹਾਦਰ ਉਹ ਪੋਜ਼ਿਟਿਵ ਆ ਗਏ ਪਿਛਲੀ। ਉਹਨਾਂ ਨੂੰ ਆਪਣੀ ਨਾ ਇਸ ਯੂਨੀਵਰਸਿਟੀ ਤੇ ਯਕੀਨ ਹੈ ਨਾ ਉਹਨਾਂ ਨੂੰ ਮੈਡੀਕਲ ਕਾਲਜ ਦੇ ਉੱਤੇ ਹੈ। ਉਹਨਾਂ ਨੇ ਆਪਣੀ ਕਾਰ ਭਜਾਈ ਚੰਡੀਗੜ੍ਹ ਆ ਕੇ PGI ਦੇ ਵਿੱਚ ਦਾਖਲ ਹੋ। ਸਵਾਲ ਤਾਂ ਖੜਾ ਹੋਣਾ, ਲੋਕ ਤਾਂ ਤਰਾਹ ਫਰੀਦਕੋਟ ਦੇ ਵਿੱਚ ਲੰਬੇ ਸਮੇਂ ਤੋਂ ਕਰੀ ਜਾਂਦੇ ਆ। ਹੁਣ ਜਿਹੜੇ ਉੱਥੋਂ ਦੇ ਵਿਧਾਇਕ ਨੇ ਕੁਸ਼ਲਦੀਪ ਸਿੰਘ ਢਿੱਲੋਂ ਉਹ ਸਲਾਹਕਾਰ ਵੀ ਨੇ ਮੁੱਖ ਮੰਤਰੀ ਦੇ, ਉਹਨਾਂ ਨੇ ਇੱਕ ਰਿਪੋਰਟ ਜਿਹੜੀ ਆ ਜੀ ਉਹ ਮੁੱਖ ਮੰਤਰੀ ਨੂੰ ਭੇਜੀ ਕਿ ਇੱਥੇ ਬੇਨਿਯਮੀਆਂ ਹੋ ਰਹੀਆਂ ਨੇ। ਜਿਹੜਾ ਉੱਥੋਂ ਦਾ ਵਿਧਾਇਕ ਹੈ, ਜਿਹੜਾ ਸਰਕਾਰ ਦਾ ਪਾਰਟ ਹੈ, ਜਿਹੜਾ ਮੁੱਖ ਮੰਤਰੀ ਦਾ ਸਲਾਹਕਾਰ ਹੈ, ਉਹ ਰਿਪੋਰਟ ਬਣਾ ਕੇ ਭੇਜੇ ਤੇ ਕਿਹਨੂੰ ਭੇਜ ਰਹੇ ਜੀ? ਮਤਲਬ ਕਿ ਇਹ ਕਿਹਨੇ ਹੱਲ ਕਰਨਾ? ਜਿਹੜਾ ਢਾਂਚਾ ਹੈ ਸਿਹਤ ਢਾਂਚਾ ਉਹ ਡਾਵਾਡੋਲ ਨਹੀਂ ਬਲਕਿ ਤੁਸੀਂ ਕਹ ਲਓ ਕਿ ਧਰਮ ਦੇ ਨਹੀਂ ਡਿੱਗ ਪਿਆ ਇਸ ਮਹਾਮਾਰੀ ਦੇ ਵਿੱਚ। ਜਿਹੜਾ ਪੰਜਾਬ ਦੇ ਵਿੱਚ ਚੱਲਦਾ ਮੈਡੀਕਲ ਕਾਲਜ ਹੈ ਲਾਸਟ ਜਿਹੜਾ ਆਇਆ ਉਹ ਫਰੀਦਕੋਟ ਵਾਲਾ। ਪਿਛਲੇ 15 ਸਾਲਾਂ ਦੇ ਵਿੱਚ ਇੱਕ ਮੈਡੀਕਲ ਕਾਲਜ ਜਿਹੜਾ ਆਇਆ ਪੰਜਾਬ ਦੇ ਕੋਲੇ ਉਹ ਮੁਹਾਲੀ ਵਾਲਾ ਸੀ, ਕਿਉਂਕਿ ਇਹਦੇ ਚ 60% ਦੇਣਾ ਸੀਗਾ ਸੈਂਟਰ ਦੀ ਸਰਕਾਰ ਨੇ, 40% ਇਹਦੇ ਵਿੱਚ ਪਾਉਣਾ ਸੀਗਾ ਪੰਜਾਬ ਸਰਕਾਰ ਨੇ ਜਾਂ ਸੂਬਿਆਂ ਨੇ ਕਿ ਤੁਸੀਂ ਮੈਡੀਕਲ ਕਾਲਜ ਜਿਹੜੇ ਉਹ ਖੋਲੋ। ਇੱਥੇ ਇੱਕ ਆਇਆ ਮੁਹਾਲੀ ਚ ਔਰ ਉਹ ਅੱਜ ਤੱਕ ਚੱਲ ਨਹੀਂ ਸਕਿਆ ਕਿਉਂਕਿ ਉਹਦਾ ਜਿਹੜਾ ਅਮਲਾ ਵਗੈਰਾ ਹਾਇਰ ਕਰਨਾ ਸੀ ਉਹ ਨਹੀਂ ਕਰਕੇ ਦਿੱਤਾ, ਉੱਥੇ ਡਾਕਟਰ ਨਹੀਂ ਰੱਖ ਕੇ ਦਿੱਤੇ, ਉਹ ਢਾਂਚਾ ਖੜਾ ਕਿੱਟਾ ਹੱਥੀਂ ਬੰਨਿਆ। ਲਾਸਟ ਜਿਹੜਾ ਆਇਆ ਸੀ ਉਹ ਚੱਲ ਰਿਹਾ ਉਹ ਫਰੀਦਕੋਟ ਹੈ। ਟਿਮਸ ਬਣਿਆ ਲੋਕਾਂ ਦੇ ਪੈਸੇ ਦੇ ਨਾਲ ਜਲੰਧਰ ਦੇ ਵਿੱਚ ਗੜਾ ਰੋਡ ਦੇ ਉੱਤੇ। ਪਿਛਲੀ ਸਰਕਾਰ ਨੇ ਜਿਹੜੀ ਇੱਕ ਅਕਾਲੀ ਫੈਮਿਲੀ ਆ ਉਹਨਾਂ ਨੂੰ ਇਹ ਦਿੱਤਾ ਰੱਖੜਾ ਪਰਿਵਾਰ ਨੂੰ, ਉਹਨਾਂ ਤੋਂ ਚੱਲਿਆ ਨਹੀਂ। ਜਦੋਂ ਸਰਕਾਰ ਬਦਲ ਗਈ ਉਹਨਾਂ ਤੋਂ ਆਉਣਾ ਸੀ ਚੁੱਕ ਕੇ ਪ੍ਰਾਈਵੇਟ ਹੱਥਾਂ 'ਚ ਮੌਜੂਦਾ ਸਰਕਾਰ ਨੇ ਜਿਹੜਾ ਜੀ ਉਹ ਦੇ ਦਿੱਤਾ। ਲੋਕਾਂ ਦੀ ਬਿਲਡਿੰਗ ਸੀ ਉਹਨੂੰ ਪ੍ਰਾਈਵੇਟ ਉਹ ਦੇ ਦਿੱਤਾ। ਹਰਿਆਣੇ ਦੇ ਵਿੱਚ 15 ਦੇ ਕਰੀਬ ਮੈਡੀਕਲ ਕਾਲਜ, ਹਿਮਾਚਲ ਵਰਗੇ ਛੋਟੇ ਸੂਬੇ ਦੇ ਵਿੱਚ 11 ਮੈਡੀਕਲ ਕਾਲਜ ਆ, ਪੰਜਾਬ ਦੇ ਵਿੱਚ ਕੋਈ। ਹੁਣ ਜਦੋਂ ਉੱਥੋਂ ਦੇ ਵਿਧਾਇਕ ਹੀ ਜਿਹੜਾ ਵੀ ਉਹ ਸਵਾਲ ਖੜੇ ਕਰੀ ਜਾਂਦੇ ਆ ਕਿ ਇੱਥੇ ਜਿਹੜੇ VC ਸਾਹਿਬ ਨੇ ਉਹੋ ਹੀ ਇਲਾਜ ਕਰਾਉਣ ਦੇ ਵਾਸਤੇ ਤਿਆਰ ਨੇਗੇ ਤੇ ਕਰੋਨਾ ਪੀੜਤਾਂ ਨੂੰ ਬਿਹਤਰ ਸੇਵਾਵਾਂ ਜਿਹੜੀਆਂ ਉਹ ਕਿੱਥੋਂ ਦਿੱਤੀਆਂ ਜਾਣਗੀਆਂ। ਪਟਿਆਲੇ ਦੇ ਵਿੱਚ ਰਜਿੰਦਰਾ ਹਸਪੀਟਲ, ਇੱਥੇ ਜੋ ਹਾਲਾਤ ਬਣੇ ਪਏ ਆ ਦੇਖੋ ਉਹਦੇ 'ਚ ਡਾਕਟਰਾਂ ਦਾ ਕਸੂਰ ਨੀਗਾ, ਉਹਦੇ 'ਚ ਜਿਹੜਾ ਇਹਨੂੰ ਚਲਾ ਰਿਹਾ ਅਮਲਾ ਉਹਦਾ ਕਸੂਰ ਨੀਗਾ। ਇਹ ਤਾਂ ਡਾਂਗਾਂ ਸੋਟੀਆਂ ਲੈ ਕੇ ਉਹਦੇ ਨਾਲ ਵਿਸ਼ਵ ਯੁੱਧ ਲੜ ਰਹੇ ਆ ਇੱਕ ਕਿਸਮ ਦੇ ਨਾਲ ਡਾਕਟਰ ਵਗੈਰਾ। ਉਹ ਕੀ ਕਰਨ?
ਕੋਈ ਢਾਂਚਾ ਜਿਹੜਾ ਦੀ ਉਹ ਨਹੀਂ ਰਿਹਾ। ਬਿਲਡਿੰਗ ਹੈ ਇੱਥੇ ਰਜਿੰਦਰਾ ਦੇ ਵਿੱਚ ਖੜੀ, ਉਹਦੇ ਉੱਤੇ ਬੋਝ ਇੰਨਾ, ਉਹ ਬਠਿੰਡੇ ਤੱਕ ਜਿਹੜੇ ਦੀ ਉਹ ਮਰੀਜ਼ ਰੈਫਰ ਹੋ ਕੇ ਇੱਥੇ ਆ ਰਹੇ, ਲੁਧਿਆਣਾ ਜਲੰਧਰ ਤੱਕ ਤੋਂ ਜਿਹੜੇ ਮਰੀਜ਼ ਨੇ ਰੈਫਰ ਹੋ ਕੇ ਰਜਿੰਦਰਾ ਚ ਆ ਰਹੇ ਆ, ਕਿਉਂਕਿ ਇੱਥੇ ਵੈਂਟੀਲੇਟਰ ਹੈਗੇ। ਲੁਧਿਆਣਾ ਵਰਗਾ ਸ਼ਹਿਰ ਜਿਹਨੂੰ ਇਹ ਰਾਜਨੀਤਿਕ ਲੋਕ ਪੰਜਾਬ ਦਾ ਮੈਨਚੈਸਟਰ ਕਹਿ ਕੇ ਪ੍ਰਚਾਰ ਦੇ ਰਹੇ ਆ, ਉੱਥੇ 4 ਵੈਂਟੀਲੇਟਰ ਵੀ ਨਹੀਂ ਜਿਹੜਾ ਦੀ ਉਹ ਹੈਗੇ। ਕੱਲ ਕਿਸੇ ਨੂੰ ਜ਼ਰੂਰਤ ਪਈ ਸੀ ਕਿ ਟੈਸਟ ਜਿਹੜਾ ਦੀ ਉਹ ਕਰਾਉਣਾ ਕਰੋਨਾ ਦਾ, ਉਹਨਾਂ ਨੇ ਜਿਹੜਾ ਦੀ ਫੋਨ ਕੀਤਾ ਤਾਂ ਉਹ ਕਹਿੰਦੇ ਵੀ ਗੱਡੀ ਪ੍ਰਾਈਵੇਟ ਕਰੋ ਤੇ ਹਸਪੀਟਲ ਆ ਜਾਓ, ਸਾਡੇ ਕੋਲੇ ਕੋਈ ਏਦਾਂ ਦਾ ਸਿਸਟਮ ਨਹੀਂ ਹੈਗਾ ਕਿ ਅਸੀਂ ਆ ਕੇ ਤੁਹਾਡਾ ਜਿਹੜਾ ਵੀ ਉਹ ਟੈਸਟ ਕਰ ਸਕੀਏ। ਇੱਕ ਉਸ ਔਰਤ ਦਾ ਜਿਹੜੀ ਕਿ 88 ਸਾਲ ਦੀ ਹੈ, ਉਹਦੇ ਕੋਲ ਸਿੰਪਟਮ ਜਿਹੜੇ ਵੀ ਉਹ ਹੈਗੇ, ਇੱਕ ਉਸ ਬਜ਼ੁਰਗ ਦਾ ਜਿਹੜਾ ਜੀ ਉਹ ਟੈਸਟ ਜਾ ਕੇ ਨਹੀਂ ਕੀਤਾ ਜਾ ਸਕਦਾ ਜੀ। ਅਜਿਹਾ ਢਾਂਚਾ, ਹੁਣ ਸਵਾਲ ਇਹ ਹੈ ਕਿ ਢਾਂਚੇ ਦੇ ਉੱਤੇ ਢਾਂਚਾ ਚਲਾਉਣ ਵਾਲੇ ਸਵਾਲ ਕਰ ਰਹੇ ਆ, ਫਿਰ ਲੋਕ ਕਿੱਥੇ ਸਵਾਲ ਕਰਦੇ, ਲੋਕ ਕੀ? ਜੀ ਬਿਲਕੁਲ, ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।